ਕੇਅਰ ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਦਾ ਜਿਹੜਾ ਆ ਰੀਨਿਊਅਲਸ ਅਤੇ ਨਵੀਆਂ ਐਪਲੀਕੇਸ਼ਨਸ ਦਾ ਸਮਾਂ ਚੱਲ ਰਿਹਾ ਹੈ। ਉਸ ਦੇ ਬਾਰੇ ਜਾਣਕਾਰੀ ਲਈ ਇਹਨਾਂ ਨੂੰ ਸੰਪਰਕ ਕਰੋ। ਇਹਨਾਂ ਦਾ ਫੋਨ ਨੰਬਰ 408272 2500 ਦੇ ਉੱਤੇ 4082722500 ਨਾਲ ਹੀ ਅਮਰਜੀਤ ਸਿੰਘ ਸਟਾਕਟਨ, ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਨਛੱਤਰ ਸਿੰਘ ਕਲੋਵਿਸ, ਬੂਟਾ ਸਿੰਘ ਹੇਅਰ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ, ਅਮਰਜੀਤ ਸਿੰਘ ਬੈਂਸ ਯੂਬਰ ਸਿਟੀ, ਪਰਮਜੀਤ ਸਿੰਘ ਦਿਓਲ, ਹਰਪ੍ਰੀਤ ਸਿੰਘ ਫਰੈਸਨੋ, ਗੁਰਮੇਲ ਸਿੰਘ, ਬਲਬੀਰ ਬਾਸੀ ਸੌਸਲੀਟੋ, ਕਰਨੈਲ ਸਿੰਘ ਰੰਧਾਵਾ, ਗੁਰਬਚਨ ਸਿੰਘ ਨਾਗਰਾ, ਸੈਕਰਾਮੈਂਟੋ, ਬਿੰਦਰ ਧਾਲੀਵਾਲ, ਸੁਲੱਖਣ ਸਿੰਘ, ਹਰਬੰਸ ਕੌਰ ਤੁੰਗ, ਬੇਕਰਸਫੀਲਡ, ਹਰਭਜਨ ਸਿੰਘ ਸਿੱਧੂ, ਲਖਵੀਰ ਸਿੰਘ ਸਮਰਾ ਟੈਕਸਸ, ਦਵਿੰਦਰ ਸਿੰਘ, ਸੁਖਵਿੰਦਰ ਕੌਰ ਪੈਂਸਲਵੇਨੀਆ, ਹਰਜੀਤ ਸਿੰਘ ਲੈਥਰੋਪ ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਕੁਲਦੀਪ ਸਿੰਘ ਮਜ਼ੂਰੀ ਸਿਟੀ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 4087227698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ। ਸਭ ਤੋਂ ਪਹਿਲੀ ਖਬਰ, ਹੁਣ ਤੱਕ USA ਦੇ ਵਿੱਚ ਜਿਹੜੀ ਇਲੈਕਸ਼ਨ ਹੋਣ ਜਾ ਰਹੀ ਆ, ਕੱਲ ਨੂੰ ਲਾਸਟ ਡੇ ਹੈਗਾ ਇਲੈਕਸ਼ਨ। ਜੇ ਤੁਸੀਂ ਵੋਟ ਨਹੀਂ ਪਾਈ, ਕੱਲ ਤੱਕ ਪਾ ਸਕਦੇ ਆ। 94 ਮਿਲੀਅਨ ਲੋਕਾਂ ਨੇ ਆਲਰੇਡੀ ਜਿਹੜੇ ਆਪਣੇ ਬੈਲਟਸ ਹੈਗੇ ਆ ਉਹ ਜਾਂ ਤਾਂ ਮੇਲ ਦੇ ਰਾਹੀਂ ਭੇਜ ਦਿੱਤੇ ਆ, ਜਾਂ ਜਿਹੜੇ ਡ੍ਰੌਪ ਇਨ ਬਾਕਸਿਸ ਹੈਗੇ ਵੱਖ-ਵੱਖ ਲੋਕੇਸ਼ਨਾਂ ਦੇ ਉੱਤੇ USA ਦੇ ਵਿੱਚ ਉੱਥੇ ਡ੍ਰੌਪ ਕਰ ਦਿੱਤੇ ਆ। ਇਹ ਸਾਰੇ ਜਿਹੜੇ ਜੇ ਟੋਟਲ ਕਾਊਂਟ ਕਰਦੇ ਜਾਈਏ 94 ਮਿਲੀਅਨ, ਕਹਿੰਦੇ ਵੀ 2/3 ਬਣਦੇ ਆ ਜਿਹੜੇ 2016 ਦੇ ਵਿੱਚ ਟਰਨ ਆਊਟ ਹੋਇਆ ਸੀ। ਸੋ ਲੱਗਦਾ ਇਸ ਵਾਰੀ ਬਹੁਤ ਵੱਡਾ ਜਿਹੜਾ ਟਰਨ ਆਊਟ ਹੋਊਗਾ ਵੋਟਰਸ ਦਾ, ਕਿਉਂਕਿ ਅੱਜ ਦਾ ਦਿਨ ਤੇ ਕੱਲ ਦਾ ਦਿਨ, 2 ਦਿਨ ਹਜੇ ਰਹਿੰਦੇ ਹੈਗੇ ਆ ਵੋਟਾਂ ਪਾਉਣ ਨੂੰ। ਯੂਨੀਵਰਸਿਟੀ ਆਫ ਫਲੋਰੀਡਾ ਦੇ ਪੋਲੀਟੀਕਲ ਸਾਇੰਸ ਪ੍ਰੋਫੈਸਰ ਮਾਈਕਲ ਮੈਕਡੋਨਲਡ ਆ, ਉਹਨਾਂ ਨੇ ਸਾਰਾ ਜਿਹੜਾ ਡਾਟਾ ਇਕੱਠਾ ਕੀਤਾ ਵੀ ਕਿਸ ਤਰ੍ਹਾਂ 68% ਲੋਕ 2016 ਦੇ ਵਿੱਚ ਜਿੰਨਿਆਂ ਨੇ ਵੋਟ ਪਾਈ ਸੀ ਉਹਦਾ 68% ਲੋਕ ਆਲਰੇਡੀ ਵੋਟ ਪਾ ਚੁੱਕੇ ਹੈਗੇ ਆ। ਜੀ, ਰਿਕਾਰਡ ਤੋੜ ਜਿਹੜੀ ਆ ਵੋਟਿੰਗ, ਅਰਲੀ ਵੋਟਿੰਗ ਹੋਈ ਆ, ਅਤੇ ਬਿਲਕੁਲ ਜਿੱਦਾਂ ਅੱਜ ਦਾ ਅਤੇ ਕੱਲ੍ਹ ਦਾ ਦਿਨ ਜਿਹੜਾ ਉਹ ਰਹਿ ਗਿਆ ਆ। ਲੰਮੀਆਂ ਲਾਈਨਾਂ ਤੋਂ ਬਚਣ ਦੇ ਲਈ ਕੱਲ੍ਹ ਦੇ ਲਈ ਬਹੁਤ ਸਾਰੇ ਥਾਵਾਂ ਦੇ ਉੱਤੇ ਅਰਲੀ ਵੋਟਿੰਗ ਸੈਂਟਰ ਜਿਹੜੇ ਉਹ ਖੁੱਲ੍ਹ ਚੁੱਕੇ ਹੋਏ ਨੇ, ਅਤੇ ਆਲਰੇਡੀ ਲੋਕਾਂ ਨੂੰ ਘੰਟਿਆਂ ਬੱਧੀ ਜਿਹੜਾ ਆ ਉਹ ਲਾਈਨਾਂ ਦੇ ਵਿੱਚ ਇੰਤਜ਼ਾਰ ਕਰਨਾ ਪੈ ਰਿਹਾ ਵੋਟਾਂ ਜਿਹੜਾ ਉਹ ਪਾਉਣ ਦੇ ਲਈ। ਕੋਵਿਡ ਦੇ ਚੱਲਦਿਆਂ ਅਤੇ ਇਸ ਵਾਰ ਵੋਟਿੰਗ ਸੈਂਟਰ ਵੀ ਘੱਟ ਨੇ ਕੈਲੀਫੋਰਨੀਆ ਦੀ ਜੇ ਆਪਾਂ ਗੱਲ ਕਰਦੇ ਜਾਈਏ, ਕਿਉਂਕਿ ਇਹਨਾਂ ਨੇ ਸਾਰਿਆਂ ਨੂੰ ਮੇਲ ਇਨ ਬੈਲਟ ਜਿਹੜਾ ਉਹ ਘੱਲਿਆ ਸੀਗਾ। ਕਾਫੀ ਲੋਕਾਂ ਨੇ ਮੇਲ ਦੀ ਵਰਤੋਂ ਕਰਦੇ ਹੋਏ, ਡਾਕ ਦੀ ਵਰਤੋਂ ਕਰਦੇ ਹੋਏ ਵਾਪਸ ਘੱਲੇ ਨੇ। ਬਹੁਤ ਸਾਰੇ ਲੋਕਾਂ ਨੇ ਬੈਲਟ ਡਰੋਪ ਬਾਕਸਿਸ ਉਸ ਦੀ ਵਰਤੋਂ ਵੀ ਕੀਤੀ ਆ, ਅਤੇ ਕਈ ਜਾਣਿਆਂ ਨੂੰ ਜਿਹੜਾ ਉਹ ਰਹਿੰਦਾ ਆ, ਸ਼ੱਕ ਰਹਿੰਦਾ ਆ, ਉਹ ਕਹਿੰਦੇ ਵੀ ਨਹੀਂ ਆਪਾਂ ਖੁਦ ਉੱਥੇ ਜਾ ਕੇ ਜਿਹੜਾ ਉਹ ਵੋਟ ਪਾਉਣਾ ਚਾਹੁੰਦੇ ਹਾਂ। ਸੋ ਹਰ ਤਰੀਕੇ ਦੀ ਜਿਹੜੀ ਸਹੂਲਤ ਆ ਵੋਟਰ ਦੇ ਲਈ, ਜਿਹੜੀ ਆ ਭੁਗਤਾਨ ਕਰਨ ਦੇ ਲਈ, ਵੋਟ ਦੇ ਲਈ, ਉਹ ਉਹਨਾਂ ਨੇ ਬਣਾਈ ਹੋਈ ਆ। ਸੋ ਇਸ ਚੀਜ਼ ਦੇ ਚੱਲਦਿਆਂ ਕੋਈ ਵੀ ਵਾਂਝਾ ਨਾ ਰਵੇ, ਜਿਹੜਾ ਵੀ ਰਜਿਸਟਰਡ ਵੋਟਰ ਆ ਜਿਨ੍ਹਾਂ ਦੇ ਘਰਾਂ ਦੇ ਵਿੱਚ ਬੈਲਟ ਜਿਹੜੇ ਆ ਉਹ ਪਏ ਨੇ। ਬਾਕੀ ਚਿੱਠੀਆਂ ਦੇ ਨਾਲ ਕਈ ਵਾਰੀ ਉਹ ਬੈਲਟ ਪਏ ਰਹਿ ਜਾਂਦੇ ਨੇ, ਅਤੇ ਫਿਰ ਆਪਾਂ ਬਾਅਦ ਦੇ ਵਿੱਚ ਕਹਿਣਾ ਵੀ ਯਾਰ ਵੋਟ ਜਿਹੜੀ ਉਹ ਆਪਣੀ ਪਈ ਨਹੀਂ, ਰਹਿ ਗਏ ਆ। ਸੋ ਘੋਲ ਨਾ ਕਰੋ, ਅਜੇ ਵੀ ਕਹਿ ਲਓ ਵੀ 1.5-2 ਦਿਨ ਤਾਂ ਜਿਹੜਾ ਉਹ ਬਚਿਆ ਹੀ ਹੈਗਾ ਆ। ਸੋ ਤੁਸੀਂ ਜ਼ਰੂਰ ਇਸ ਚੀਜ਼ ਦੇ ਵਿੱਚ ਜਿਹੜਾ ਉਹ ਪਿੱਛੇ ਨਾ ਰਹੋ ਅਤੇ ਵੋਟ ਪਾਓ। ਅਤੇ ਜਿਹੜੇ 94 ਮਿਲੀਅਨ ਅਮੈਰੀਕਨ ਜਿਨ੍ਹਾਂ ਨੇ ਆਲਰੇਡੀ ਵੋਟ ਪਾ ਚੁੱਕੇ ਆ, ਉਹਨਾਂ ਦੇ ਵਿੱਚ ਆਪਣਾ ਨਾਮ ਜਿਹੜਾ ਇੱਕ ਹਿਸਾਬ ਦੇ ਨਾਲ ਸ਼ਾਮਲ ਕਰਾਓ। ਅਤੇ ਕੱਲ੍ਹ ਨੂੰ ਅਤੇ ਅੱਜ ਨੂੰ ਕਾਫੀ ਜ਼ਿਆਦਾ ਹੋਰ ਰਿਕਾਰਡ ਤੋੜ ਵੋਟਿੰਗ ਹੋਣ ਦੇ ਅਸਾਰ ਨੇ। ਅਤੇ ਹਰਜੋਤ ਸਿੰਘ ਜੀ, ਇਹ ਆਂਕੜਾ ਇਸੇ ਲਈ ਅੱਜ ਤੱਕ ਜਿਹੜਾ ਆਪਾਂ ਨੂੰ ਵੱਧ ਲੱਗ ਰਿਹਾ ਆ। ਕੱਲ੍ਹ ਲਾਈਨਾਂ ਬਹੁਤ ਲੰਬੀਆਂ ਜਿਹੜੀਆਂ ਉਹ ਲੱਗਣਗੀਆਂ। ਇੱਕ ਜਿਹੜਾ ਕਾਨੂੰਨ ਹੁੰਦਾ ਆ ਵੀ ਜੇ ਤੁਸੀਂ ਜਦੋਂ ਵੋਟਿੰਗ ਬੰਦ ਹੁੰਦੀ ਆ, ਜੇ ਤੁਸੀਂ ਲਾਈਨ 'ਚ ਲੱਗੇ ਆ, ਤਾਂ ਤੁਹਾਡੀ ਵੋਟ ਜਿਹੜੀ ਉਹ ਪੈਂਦੀ ਆ। ਕਈ ਥਾਵਾਂ ਦੇ ਉੱਤੇ ਤਾਂ ਚਰਚਾ ਇਹ ਚੱਲ ਰਹੀ ਆ ਵੀ ਉਸ ਟਾਈਮ ਦੇ ਉੱਤੇ ਕਾਫੀ ਜ਼ਿਆਦਾ ਲੰਬੀਆਂ ਲਾਈਨਾਂ ਜਿਹੜੀਆਂ ਉਹ ਐਂਡ ਦੇ ਉੱਤੇ ਵੀ ਜਿਹੜੀਆਂ ਲੱਗੀਆਂ ਹੋ ਸਕਦੀਆਂ ਆ। ਅਤੇ ਕਈ ਜਾਣੇ ਤਾਂ ਕਹਿ ਰਹੇ ਸੀਗੇ ਵੀ ਆਪਣਾ ਡਿਨਰ ਅਤੇ ਹੋ ਸਕਦਾ ਨਾਲ ਬ੍ਰੇਕਫਾਸਟ ਵੀ ਲੈ ਕੇ ਜਾਇਓ, ਕਿ ਪਤਾ ਨਹੀਂ ਕਿੰਨੇ ਘੰਟੇ ਜਿਹੜੇ ਉਹ ਲਾਈਨਾਂ ਦੇ ਵਿੱਚ ਜਿਹੜੇ ਉਹ ਲੱਗ ਸਕਦੇ ਨੇ, ਤਾਂ ਬਿਲਕੁਲ ਜਦੋਂ ਪੋਲਿੰਗ ਜਿਹੜੀ ਉਹ ਐਂਡ ਹੋਊਗੀ। ਸੋ ਕੱਲ੍ਹ ਦਾ ਦਿਨ ਬਹੁਤ ਹੀ ਕਹਿ ਸਕਦੇ ਹਾਂ ਹਰਜੋਤ ਸਿੰਘ ਜੀ, ਖਬਰਾਂ ਭਰਪੂਰ, ਸੁਰਖੀਆਂ ਭਰਪੂਰ ਜਿਹੜਾ ਉਹ ਰਹਿਣ ਵਾਲਾ ਹੈਗਾ ਆ। ਅਤੇ ਅੱਜ ਲਾਸਟ ਡੇ ਵੋਟਿੰਗ ਤੋਂ ਪਹਿਲਾਂ ਜਿਹੜੇ ਦੋਨੋਂ ਹੀ ਕੈਂਪੇਨਸ ਨੇ ਵੱਖ-ਵੱਖ ਥਾਵਾਂ ਦੇ ਉੱਤੇ ਆਪੋ ਆਪਣੇ ਕਰਿੰਦੇ ਜਿਹੜੇ ਆ ਉਹ ਘੱਲੇ ਨੇ, ਜਿੱਥੇ ਖੁਦ ਕੈਂਡੀਡੇਟਸ, ਉਹਨਾਂ ਦੇ ਉਪ ਰਾਸ਼ਟਰਪਤੀ ਦੇ ਜਿਹੜੇ ਕੈਂਡੀਡੇਟ ਉਹ, ਅਤੇ ਹੋਰ ਜਿਹੜੇ ਜਿੱਦਾਂ ਫਸਟ ਲੇਡੀ ਆ, ਉਹ ਵੀ ਸਾਰੇ ਜਾਣੇ ਆਪੋ ਆਪਣੀ ਥਾਂ ਦੇ ਉੱਤੇ ਜਿਹੜਾ ਪ੍ਰਚਾਰ ਕਰਨ ਦੇ ਲਈ ਪਹੁੰਚੇ ਹੋਏ ਨੇ। ਅਤੇ ਇਹਨਾਂ ਦਾ ਸਾਰਾ ਜ਼ੋਰ ਜਿਹੜਾ ਆ ਹਰਜੋਤ ਸਿੰਘ ਜੀ ਬੈਟਲ ਗਰਾਊਂਡ ਸਟੇਟਸ, ਨਾਰਥ ਕੈਰੋਲੀਨਾ, ਪੈਂਸਲਵੇਨੀਆ, ਫਲੋਰੀਡਾ ਦੇ ਉੱਤੇ ਲੱਗਾ ਹੋਇਆ ਆ। ਜੀ ਬਿਲਕੁਲ। ਸੋ ਲਾਸਟ ਮਿਨਟ ਕੈਂਪੇਨ ਜਿਹੜੀ ਆ ਅੱਜ
ਦੋਨੋਂ ਕੈਂਡੀਡੇਟ ਪ੍ਰੈਜ਼ੀਡੈਂਟ ਡੋਨਲਡ ਟਰੰਪ ਤੇ ਵਾਈਸ ਪ੍ਰੈਜ਼ੀਡੈਂਟ ਜੋ ਬਾਈਡਨ ਪੂਰੇ ਜ਼ੋਰ ਸ਼ੋਰ ਦੇ ਨਾਲ ਕਰ ਰਹੇ ਆ। ਜੋ ਬਾਈਡਨ ਜਿਹੜੇ ਹੈਗੇ ਆ ਉਹ ਕਲੀਵਲੈਂਡ ਓਹਾਇਓ ਦੇ ਵਿੱਚ ਅੱਜ ਬਾਅਦ ਦੁਪਹਿਰ ਜਿਹੜਾ ਆਪਣੇ ਜਿਹੜੇ ਸਪੋਰਟਰ ਆ ਉਹਨਾਂ ਨਾਲ ਗੱਲਬਾਤ ਕਰਨਗੇ। ਇਸੇ ਤਰ੍ਹਾਂ ਬੀਵਰ ਕਾਉਂਟੀ ਪੈਂਸਿਲਵੇਨੀਆ ਦੇ ਵਿੱਚ ਤੇ ਡਰਾਈਵ ਇਨ ਰੈਲੀ ਪਿਟਸਬਰਗ ਦੇ ਵਿੱਚ ਹੈਗੀ ਆ। ਇਸੇ ਤਰ੍ਹਾਂ ਡਰਾਈਵ ਇਨ ਰੈਲੀ ਡਾਕਟਰ ਜਿਲ ਬਾਈਡਨ ਤੇ ਲੇਡੀ ਗਾਗਾ ਦੇ ਨਾਲ ਪਿਟਸਬਰਗ ਦੇ ਵਿੱਚ ਰਾਤ ਨੂੰ 9 ਵਜੇ ਦੇ ਕਰੀਬ ਆ। ਤੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦੀ ਜਿਹੜੀ ਰੈਲੀ ਆ ਫੈਟਵਿਲ ਨਾਰਥ ਕੈਰੋਲੀਨਾ ਦੇ ਵਿੱਚ, ਇਸੇ ਤਰ੍ਹਾਂ ਅਵੋਕਾ ਪੈਂਸਿਲਵੇਨੀਆ ਦੇ ਵਿੱਚ, ਟਰਾਵਰ ਸਿਟੀ ਮਿਸ਼ੀਗਨ ਦੇ ਵਿੱਚ ਜਿਹੜੀ ਵਾਈਸ ਪ੍ਰੈਜ਼ੀਡੈਂਟ ਪੈਂਸ ਉੱਥੇ ਉਹਨਾਂ ਦੇ ਨਾਲ ਹੋਣਗੇ। ਇਸੇ ਤਰ੍ਹਾਂ ਕਨੋਸ਼ਾ ਵਿਸਕੌਨਸਨ ਦੇ ਵਿੱਚ ਅੱਜ ਸ਼ਾਮ ਨੂੰ ਇਹ ਉਹੀ ਟਾਊਨ ਹੈ ਜਿੱਥੇ ਇੱਕ ਜਿਹੜੀਆਂ ਗੋਰੇ ਨੇ ਗੋਲੀਆਂ ਮਾਰੀਆਂ ਸੀਗੀਆਂ। ਉਸ ਤੋਂ ਪਹਿਲਾਂ ਇੱਕ ਕਾਲੇ ਮੂਲ ਦਾ ਜਿਹੜਾ ਨੌਜਵਾਨ ਸੀ ਉਸ ਨੂੰ ਪੁਲਿਸ ਵਾਲਿਆਂ ਨੇ ਮਾਰਤਾ ਸੀ। ਇਸ ਤੋਂ ਬਾਅਦ ਇੱਕ ਰੈਲੀ ਹੋਰ ਉਹ ਗ੍ਰੈਂਡ ਰੈਪਰਸ ਮਿਸ਼ੀਗਨ ਦੇ ਵਿੱਚ ਵਾਈਸ ਪ੍ਰੈਜ਼ੀਡੈਂਟ ਜਿਹੜੇ ਹੈਗੇ ਆ ਮਾਈਕ ਪੈਂਸ ਉਹਨਾਂ ਦੇ ਨਾਲ ਕਰਨਗੇ। ਸੋ ਤੁਸੀਂ ਦੇਖ ਸਕਦੇ ਆ ਵੀ ਜਿਹੜੀਆਂ ਸਾਰੀਆਂ ਬੈਟਲ ਗਰਾਊਂਡ ਸਟੇਟਸ ਹੈਗੀਆਂ ਆ ਮਿਸ਼ੀਗਨ, ਓਹਾਇਓ, ਪੈਂਸਿਲਵੇਨੀਆ, ਵਿਸਕੌਨਸਨ, ਇਹਨਾਂ ਦੇ ਵਿੱਚ ਬਹੁਤ ਜ਼ਿਆਦਾ ਜਿਹੜੇ ਕੈਂਡੀਡੇਟਸ ਦਾ ਜ਼ੋਰ ਲੱਗਾ ਹੋਇਆ ਹੈਗਾ ਆ। ਜੀ ਬਿਲਕੁਲ। ਸੋ ਚਰਚਾਵਾਂ ਜਿਹੜੀਆਂ ਕਾਫੀ ਤੇਜ਼ ਜਿਹੜੀਆਂ ਉਹ ਹੋਣਗੀਆਂ। ਸੋ ਬਰਸਟ ਆਫ ਕੈਂਪੇਨਿੰਗ ਜਿੱਦਾਂ ਆਪਾਂ ਕਹਿ ਸਕਦੇ ਹਾਂ ਵੀ ਲਾਸਟ ਡਿਚ ਐਫਰਟਸ ਜਿਹੜੇ ਆ ਵੋਟਰਸ ਆਪਣੇ ਵੱਲ ਨੂੰ ਆਕਰਸ਼ਿਤ ਕਰਨ ਦੇ ਜਿਹੜੇ ਆ ਉਹ ਲੱਗੇ ਹੋਏ ਆ। ਬੀਤੇ ਵੀਕਐਂਡ ਦੇ ਉੱਤੇ ਹਰਜੋਤ ਸਿੰਘ ਜੀ ਇੱਕ ਬਾਈਡਨ ਹੈਰਿਸ ਦੀ ਜਿਹੜੀ ਬੱਸ ਆ ਟੈਕਸਸ ਦੇ ਵਿੱਚ ਜਾਂਦੀ ਸੀਗੀ ਅਤੇ ਉੱਥੇ ਉਹਦੇ ਆਲੇ ਦੁਆਲੇ ਜਿਹੜੇ ਕਹਿੰਦੇ ਸੌਖ ਦੇ ਜਿਹੜੇ ਟਰੱਕ ਜਿਹੜੇ ਰਾਸ਼ਟਰਪਤੀ ਟਰੰਪ ਦੇ ਹੱਕ ਦੇ ਵਿੱਚ ਬਹੁਤ ਸਾਰੇ ਜਿਹੜੇ ਆ ਸ਼ਹਿਰਾਂ ਦੇ ਵਿੱਚ ਰੈਲੀਆਂ ਉਹਨਾਂ ਦੇ ਝੰਡੇ ਲਾ ਕੇ ਜਿਹੜੇ ਆ ਉਹ ਹੋ ਰਹੀਆਂ ਸੀਗੀਆਂ। ਉਹਨਾਂ ਦੇ ਦੁਆਰਾ ਟੈਕਸਸ ਦੇ ਵਿੱਚ ਉਸ ਨੂੰ ਜਿਹੜਾ ਉਹ ਘੇਰ ਲਿਆ ਗਿਆ। ਉਸ ਤੋਂ ਬਾਅਦ ਦੇ ਵਿੱਚ ਰਾਸ਼ਟਰਪਤੀ ਟਰੰਪ ਨੇ ਉਹ ਘੇਰਨ ਵਾਲਿਆਂ ਦੀ ਜਿਹੜੀ ਆ ਉਹ ਪ੍ਰਸ਼ੰਸਾ ਜਿਹੜੀ ਉਹ ਕਰ ਦਿੱਤੀ। ਜੋ ਬਾਈਡਨ ਅਤੇ ਕਮਲਾ ਹੈਰਿਸ ਅਤੇ ਬਾਕੀ ਜਿਹੜੇ ਡੈਮੋਕ੍ਰੇਟ ਪਾਰਟੀ ਵਾਲੇ ਆ ਉਹਨਾਂ ਨੇ ਇਸ ਦੀ ਜਿਹੜੀ ਉਹ ਕੜੀ ਨਿੰਦਾ ਕੀਤੀ ਆ। ਅਤੇ ਇਸੇ ਚੀਜ਼ ਦੇ ਜਿਹੜੇ ਚੱਲਦੇ ਆ ਰਾਸ਼ਟਰਪਤੀ ਟਰੰਪ ਨੇ ਜਿਹੜਾ ਉਹ ਆਖਿਆ ਕਿਉਂਕਿ ਉਸ ਤੋਂ ਪਹਿਲਾਂ ਇੱਕ ਖਬਰ ਆ ਗਈ ਸੀ ਇਹ ਘਟਨਾ ਵਾਪਰਨ ਤੋਂ ਬਾਅਦ 'ਚ ਵੀ FBI ਇਨਵੈਸਟੀਗੇਟ ਕਰੂਗੀ। ਰਾਸ਼ਟਰਪਤੀ ਟਰੰਪ ਨੇ ਉਸ ਦੇ ਉੱਤੇ ਜਿਹੜੀ ਹੈ ਇਸ ਦੇ ਉਲਟ ਟਿੱਪਣੀ ਕਰਦੇ ਹੋਏ ਆਖਿਆ ਵੀ ਇੱਦਾਂ ਦੀ ਕੋਈ ਇਨਵੈਸਟੀਗੇਸ਼ਨ ਨਹੀਂ ਹੋਈ। ਅਤੇ ਨਾਲ ਉਹਨਾਂ ਨੇ ਇਹ ਵੀ ਆਖਿਆ ਵੀ ਜਿੱਥੇ ਰਾਇਟਿੰਗ ਹੁੰਦੀ ਆ, ਲੂਟਿੰਗ ਹੁੰਦੀ ਆ, ਡੈਮੋਕ੍ਰੇਟ ਰਨ ਜਿਹੜੀਆਂ ਸਿਟੀਜ਼ ਆ ਉੱਥੇ ਕੋਈ ਇਨਵੈਸਟੀਗੇਸ਼ਨ ਨਹੀਂ ਅਤੇ ਇਹਨਾਂ ਦੇ ਦੁਆਲੇ ਜਿਹੜੇ ਉਹ ਇਨਵੈਸਟੀਗੇਸ਼ਨ ਕਰਨ FBI ਵਾਲੇ ਜਿਹੜੇ ਉਹ ਲੱਗ ਰਹੇ ਨੇ। ਸੋ ਇਹ ਚੀਜ਼ ਜਿਹੜੀ ਉਹ ਠੀਕ ਨਹੀਂ ਆ। ਸੋ ਇੱਦਾਂ ਦਾ ਮਾਹੌਲ ਜਿਹੜਾ ਬਣਿਆ ਪਿਆ। ਦੇਖੋ ਵਿਚਾਰਕ ਮਤਭੇਦ ਹੋਣੇ ਆਪਾਂ ਪਹਿਲਾਂ ਵੀ ਕਿਹਾ ਵੀ ਦੈਟਸ ਨੋਰਮਲ, ਬਹੁਤ ਕਾਮਨ ਜੀ ਜਿਹੜੀ ਇਹ ਚੀਜ਼ ਆ ਵੀ ਕਿਸੇ ਚੀਜ਼ ਦੇ ਉੱਤੇ ਤੁਹਾਡਾ ਵਿਚਾਰ ਖੱਬੇ ਪਾਸੇ ਹੋ ਸਕਦਾ ਜਾਂ ਸੱਜੇ ਪਾਸੇ ਹੋ ਸਕਦਾ, ਪਰ ਇੱਕ ਦੂਜੇ ਨੂੰ ਡਰਾਉਣਾ ਧਮਕਾਉਣਾ ਇੱਦਾਂ ਦੀਆਂ ਚੀਜ਼ਾਂ ਕਰਨੀਆਂ ਇਹ ਠੀਕ ਨਹੀਂ ਆ। ਇੱਕ ਜਿਹੜੀ ਹਰਜੋਤ ਸਿੰਘ ਜੀ ਇੱਕ ਨਵੀਂ ਸਰਵੇ ਦੇ ਵਿੱਚ ਲੋਕ ਚਿੰਤਤ ਨਜ਼ਰ ਆ ਰਹੇ ਨੇ ਵੀ ਕੱਲ੍ਹ ਇਲੈਕਸ਼ਨ ਨਾਈਟ ਨੂੰ ਜਾਂ ਉਸ ਤੋਂ ਬਾਅਦ ਦੇ ਵਿੱਚ ਪ੍ਰੋਟੈਸਟ ਜਾਂ ਵਾਇਲੈਂਸ ਦਾ ਜਿਹੜਾ ਖਤਰਾ ਆ ਉਹ ਉਹਨਾਂ ਨੂੰ ਜਿਹੜਾ ਉਹ ਬਹੁਤ ਮੰਡਰਾ ਰਿਹਾ ਹੈਗਾ। ਉਹ ਉਹਨਾਂ ਨੂੰ ਉਸ ਦੇ ਚੀਜ਼ ਨੂੰ ਲੈ ਕੇ ਬੜੀ ਡਰ ਜਿਹੜਾ ਉਹ ਲੱਗ ਰਿਹਾ ਆ। ਆਲਰੇਡੀ ਆਪਾਂ ਦੇਖ ਰਹੇ ਹਾਂ ਵੀ ਨੈਸ਼ਨਲ ਗਾਰਡ ਨੂੰ ਇੱਕ ਹਿਸਾਬ ਦੇ ਨਾਲ ਪਹਿਲੀ ਵਾਰੀ ਇੰਨੀ ਜ਼ਿਆਦਾ ਜਿਹੜੀ ਤਿਆਰੀ ਕਰਨ ਦੇ ਲਈ ਆਖਿਆ ਗਿਆ ਇਲੈਕਸ਼ਨ ਨਾਈਟ ਤੋਂ ਬਾਅਦ ਦੇ ਲਈ। ਅਤੇ ਇਸੇ ਤਰੀਕੇ ਨਾਲ ਪੁਲਿਸ ਵਾਲਿਆਂ ਦੇ ਦੁਆਰਾ ਵੀ ਜਿਹੜੀ ਕਾਫੀ ਜ਼ਿਆਦਾ ਤਿਆਰੀ ਆ ਇਲੈਕਸ਼ਨ ਵਾਲੇ ਦਿਨ ਦੇ ਲਈ ਵੀ ਜਿਹੜੀ ਉਹ ਹੋ ਰਹੀ ਆ, ਕਿਉਂਕਿ ਪਤਾ ਨਹੀਂ ਪੋਲਿੰਗ ਬੂਥ ਦੇ ਉੱਤੇ ਵੀ ਕੋਈ ਝੜਪਾਂ ਜਿਹੜੀਆਂ ਆ ਉਹ ਕਿਤੇ ਸਪੋਰਟਰਸ ਦੇ ਦਰਮਿਆਨ ਜਿਹੜੀਆਂ ਉਹ ਨਾ ਹੋ ਜਾਣ। ਸੋ ਇੱਦਾਂ ਦੇ ਹਾਲਾਤ ਕਦੀ ਨਹੀਂ ਸੀ ਦੇਖੇ ਅਮਰੀਕਾ ਦੇ ਵਿੱਚ। ਇਹ ਪਹਿਲੀ ਵਾਰੀ ਜਿਹੜਾ ਆ ਉਹ ਦੇਖਣ ਨੂੰ ਮਿਲ ਰਿਹਾ ਵੀ ਇਲੈਕਸ਼ਨ ਨੂੰ ਲੈ ਕੇ, ਵੋਟਿੰਗ ਨੂੰ ਲੈ ਕੇ ਇੰਨਾ ਜ਼ਿਆਦਾ ਲੋਕਾਂ ਦੇ ਵਿੱਚ ਬੇਚੈਨੀ ਜਿਹੜੀ ਆ ਉਹ ਬਣੀ ਪਈ ਹੋਵੇ। ਅਗਲੀ ਖਬਰ ਵੱਲ ਚੱਲੀਏ। ਕਹਿੰਦੇ ਈਵਨ ਦੋ ਜਿਹੜੇ ਜੋ ਬਾਈਡਨ ਆ ਉਹਨਾਂ ਦੀ ਲੀਡ ਨੈਸ਼ਨਲ ਲੈਵਲ 'ਤੇ ਜੇ ਦੇਖਿਆ ਜਾਵੇ 10% ਦੇ ਕਰੀਬ ਆ, ਪਰ ਇੱਕ ਸਾਈਟ ਜਿਹੜਾ 538 ਆ ਉਹ ਕਹਿੰਦੇ ਆ ਵੀ ਸਟਿਲ ਪ੍ਰੈਜ਼ੀਡੈਂਟ ਜਿਹੜੇ ਡੋਨਲਡ ਟਰੰਪ ਆ ਉਹ ਇਲੈਕਸ਼ਨ ਜਿੱਤ ਸਕਦੇ ਆ ਈਵਨ ਦੋ ਜੋ ਬਾਈਡਨ ਦੀ ਕਾਫੀ ਲੀਡ ਆ, ਕਿਉਂਕਿ ਜਿਹੜੀਆਂ ਬੈਟਲ ਗਰਾਊਂਡ ਸਟੇਟਸ ਹੈਗੀਆਂ ਉੱਥੇ ਲੀਡ ਬੜੀ ਘੱਟ ਹੈਗੀ ਆ। ਕਿਤੇ 3% ਆ, ਕਿਤੇ 4 ਆ। ਜੇ ਆਇਓਵਾ ਦੇ ਵਿੱਚ ਹੁਣ ਜਿਹੜੇ ਟਰੰਪ ਆ ਉਹਨਾਂ ਦੀ ਲੀਡ ਲਗਭਗ 2 ਪੁਆਇੰਟ ਅੱਗੇ ਆ। ਟੈਕਸਸ ਦੇ ਵਿੱਚ ਵੀ, ਓਹਾਇਓ ਦੇ ਵਿੱਚ 50-50 ਆ, ਜਾਰਜੀਆ ਦੇ ਵਿੱਚ ਥੋੜ੍ਹੀ ਜਿਹੀ ਜ਼ਿਆਦਾ ਆ, ਪਰ ਪੈਂਸਿਲਵੇਨੀਆ 'ਚ ਜੋ ਬਾਈਡਨ ਦੀ ਲੀਡ ਲਗਭਗ 4.8% ਆ, ਨਵਾਡਾ 'ਚ 5.9 ਆ, ਐਰੀਜ਼ੋਨਾ 'ਚ 2.9 ਆ, ਫਲੋਰੀਡਾ 'ਚ 2.1% ਦੇ ਕਰੀਬ ਆ। ਸੋ ਉਹ ਕਹਿੰਦੇ ਵੀ ਐਰਰ ਦਾ ਮਾਰਜਨ ਵੀ ਹੈਗਾ ਆ। ਸੋ ਇਸ ਕਰਕੇ ਜ਼ਰੂਰੀ ਨਹੀਂ ਵੀ ਜੇ ਇੰਨੀਆਂ ਜ਼ਿਆਦਾ ਜੇ ਨੈਸ਼ਨਲੀ ਜੋ ਬਾਈਡਨ ਦੀ ਲੀਡ ਇੰਨੀ ਅੱਗੇ ਹੋਵੇ ਤੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਸਟਿਲ ਜਿੱਤ ਸਕਦੇ ਹੈਗੇ, ਕਿਉਂਕਿ ਸਾਰਿਆਂ ਨੂੰ ਪਤਾ ਹੈ ਵੀ USA ਦੇ ਵਿੱਚ ਟੋਟਲ ਵੋਟ ਨੂੰ ਨਹੀਂ ਕਾਊਂਟ ਕੀਤਾ ਜਾਂਦਾ।
ਜਿਹੜੇ ਇਲੈਕਟੋਰਲ ਕਾਲਜ ਉਹਨਾਂ ਨੂੰ ਕਾਊਂਟ ਕੀਤਾ ਜਾਂਦਾ ਹਰ ਇੱਕ ਸਟੇਟ ਦੇ ਜਿਹੜੇ ਹੁੰਦੇ ਹੈਗੇ ਆ। ਸੋ ਹੁਣ ਇਸੇ ਕਰਕੇ ਜਿਹੜੀਆਂ ਉਹ 5-6 ਸਟੇਟਾਂ ਹੈਗੀਆਂ, ਜਿਹੜਾ ਡਿਸਾਈਡਿੰਗ ਫੈਕਟਰ ਆ ਉੱਥੇ ਦੋਨਾਂ ਪਾਰਟੀਆਂ ਦਾ ਪੂਰਾ ਜ਼ੋਰ ਲੱਗਾ ਹੋਇਆ ਹੈ। ਜੀ ਬਿਲਕੁਲ, ਜੇ ਦੇਖਦੇ ਜਾਈਏ ਪਿਛਲੀਆਂ ਕਾਫੀ ਇਲੈਕਸ਼ਨਸ ਦੇ ਵਿੱਚ ਤਕਰੀਬਨ 8 ਕੁ ਇਲੈਕਸ਼ਨ ਦੇ ਵਿੱਚ ਰਿਪਬਲਿਕਨ ਸਿਰਫ ਇੱਕੋ ਵਾਰੀ ਪੋਪੂਲਰ ਵੋਟ ਸ਼ਾਇਦ ਜਿੱਤਣ ਦੇ ਵਿੱਚ ਕਾਮਯਾਬ ਹੋਏ ਨੇ। ਉਸ ਤੋਂ ਇਲਾਵਾ ਇਹਨਾਂ ਨੇ ਕਦੀ ਵੀ ਜਿਹੜੀ ਪੋਪੂਲਰ ਵੋਟ ਨਹੀਂ ਜਿੱਤੀ, ਪਰ ਫਿਰ ਵੀ ਇਸ ਦੇ ਬਾਵਜੂਦ ਜਿੱਦਾਂ ਹਰਜੋਤ ਸਿੰਘ ਜੀ ਨੇ ਦੱਸਿਆ ਵੀ ਇਲੈਕਟੋਰਲ ਕਾਲਜ ਦਾ ਜਿਹੜਾ ਇੱਥੇ ਹੈਗਾ ਆ ਸਿਸਟਮ, ਉਸ ਦੇ ਜ਼ਰੀਏ ਜਿਹੜੀਆਂ ਆ ਉਹ ਇਲੈਕਸ਼ਨ ਜਿੱਤਣ ਦੇ ਵਿੱਚ ਕਾਮਯਾਬ ਰਹਿੰਦੇ ਨੇ। ਲਾਸਟ ਟਾਈਮ ਵੀ ਦੇਖਿਆ ਆਪਾਂ ਵੀ 2 ਮਿਲੀਅਨ ਵੋਟਾਂ ਜਿਹੜੀਆਂ ਰਾਸ਼ਟਰਪਤੀ ਟਰੰਪ ਦੀਆਂ ਘੱਟ ਹੋਣ ਦੇ ਬਾਵਜੂਦ ਉਹ ਰਾਸ਼ਟਰਪਤੀ ਬਣੇ, ਕਿਉਂਕਿ ਸਿਸਟਮ ਜਿਹੜਾ ਉਹ ਇਲੈਕਟੋਰਲ ਕਾਲਜ ਦਾ ਹੈਗਾ, ਜਿੱਥੇ ਜਿਸ ਸੂਬੇ ਦੇ ਵਿੱਚ ਮੈਜੋਰਟੀ ਜਿਹੜਾ ਉਹ ਕੈਂਡੀਡੇਟ ਜਿੱਤ ਜਾਂਦਾ ਹੈ ਉਸ ਨੂੰ ਸਾਰੀਆਂ ਇਲੈਕਟੋਰਲ ਕਾਲਜ ਦੀਆਂ ਜਿਹੜੀਆਂ ਸੀਟਾਂ ਆ ਉਹ ਪ੍ਰਦਾਨ ਕਰ ਦਿੱਤੀਆਂ ਜਾਂਦੀਆਂ ਆ। ਮਹਿਜ ਕੁਛ ਕੁ ਸੂਬੇ ਜਿਹੜੇ ਅਜਿਹੇ ਨੇ ਜਿੱਥੇ ਇੱਦਾਂ ਨਹੀਂ, ਜਿੱਥੇ ਉਹ ਵੀ ਇਲੈਕਟੋਰਲ ਕਾਲਜ ਦੀਆਂ ਸੀਟਾਂ ਜਿਹੜੀਆਂ ਉਹ ਵੰਡੀਆਂ ਜਾਂਦੀਆਂ ਹੋਣ। ਸੋ ਕਾਫੀ ਜਿਹੜੀ ਸਿਚੁਏਸ਼ਨ ਇੱਦਾਂ ਦੀ ਜਿਹੜੀ ਬਣੀ ਪਈ ਆ। ਕੱਲ੍ਹ ਹਰਜੋਤ ਸਿੰਘ ਜੀ ਵੀਕਐਂਡ ਦੇ ਉੱਤੇ ਕਈ ਥਾਵਾਂ ਦੇ ਉੱਤੇ ਜਿਹੜੇ ਆ ਉਹ ਮਾਰਚ ਕਰਦੇ ਹੋਏ ਲੋਕ ਪੋਲਿੰਗ ਵੱਲ ਨੂੰ ਜਾ ਰਹੇ ਸੀਗੇ। ਨਾਰਥ ਕੈਰੋਲੀਨਾ ਦੇ ਵਿੱਚ ਕਹਿੰਦੇ ਇੱਕ ਪੀਸਫੁਲ ਮਾਰਚ ਜਿਹੜਾ ਉੱਧਰ ਨੂੰ ਜਾ ਰਿਹਾ ਸੀਗਾ। ਨਾਅਰੇ ਜਿਹੜੇ ਉਹ ਜ਼ਰੂਰ ਲਾ ਰਹੇ ਸੀਗੇ ਬਲੈਕ ਲਾਈਵ ਮੈਟਰ ਦੇ ਅਤੇ ਪਾਵਰ ਟੂ ਦਾ ਪੀਪਲ, ਅਤੇ ਪਰ ਕਹਿੰਦੇ ਵੀ ਉੱਥੇ ਪੁਲਿਸ ਵਾਲਿਆਂ ਨੇ ਉਹਨਾਂ ਨੂੰ ਡੱਕ ਕੇ ਉਹਨਾਂ ਦੇ ਉੱਤੇ ਪੈਪਰ ਸਪਰੇਅ ਵੀ ਕੀਤਾ ਅਤੇ ਕਈਆਂ ਦੇ ਜਿਹੜੀਆਂ ਉੱਥੇ ਹਿਰਾਸਤ ਦੇ ਵਿੱਚ ਵੀ ਉਸ ਨੂੰ ਲਿਆ ਗਿਆ। ਉਹ ਕਹਿੰਦੇ ਵੀ ਉੱਥੇ ਇੱਕ ਚਰਚ ਤੋਂ ਤੁਰੇ ਇੱਕ ਕਨਫੈਡਰੇਟ ਸੋਲਜਰ ਦੇ ਲਾਗੇ ਜਿਹੜੇ ਉਹ ਜਾ ਕੇ ਜਾਰਜ ਫਲੋਇਡ ਨੂੰ ਸ਼ਰਧਾਂਜਲੀ ਦਿੰਦੇ ਹੋਏ 8 ਮਿੰਟ 46 ਸਕਿੰਟ ਦੇ ਲਈ ਉੱਥੇ ਉਹ ਰੁਕੇ, ਫਿਰ ਅੱਗੇ ਜਿਹੜੇ ਤੁਰੇ, ਜਿਸ ਤੋਂ ਬਾਅਦ ਦੇ ਵਿੱਚ ਪੁਲਿਸ ਦੇ ਨਾਲ ਇਸ ਤਰੀਕੇ ਦੇ ਨਾਲ ਇਹਨਾਂ ਦੀ ਜਿਹੜੀ ਉਹ ਝੜਪ ਆ ਉਹ ਹੋਈ ਹੈਗੀ ਆ। ਸੋ ਇਹ ਗ੍ਰਾਹਮ ਨਾਰਥ ਕੈਰੋਲੀਨਾ ਦੇ ਵਿੱਚ ਇਹ ਘਟਨਾ ਜਿਹੜੀ ਆ ਉਹ ਵਾਪਰੀ ਹੈਗੀ ਆ। ਸੋ ਕੱਲ੍ਹ ਇੱਕ ਇਹੀ ਚੀਜ਼ ਦਾ ਇੱਕ ਸਭ ਤੋਂ ਵੱਡਾ ਜਿਹੜਾ ਡਰ ਬਹੁਤ ਸਾਰੇ ਵੋਟਰਸ ਨੂੰ ਜਿਹੜਾ ਉਹ ਸਤਾ ਰਿਹਾ ਆ ਵੀ ਪਤਾ ਨਹੀਂ ਪੋਲਿੰਗ ਬੂਥਾਂ ਦੇ ਉੱਤੇ ਕਿੱਦਾਂ ਦਾ ਜਿਹੜਾ ਰਵੱਈਆ, ਕਿੱਦਾਂ ਦਾ ਹੱਥ ਜਿਹੜਾ ਉਹ ਰਵੇਗਾ। ਵੀ ਲੋਕ ਕਈ ਥਾਵਾਂ ਦੇ ਉੱਤੇ ਆਪਾਂ ਦੇਖ ਰਹੇ ਵੀ ਇਹ ਵੀ ਜਿਹੜਾ ਅਫੀਸ਼ੀਅਲਸ ਦੇ ਵਿੱਚ ਅਤੇ ਕਹਿ ਲਓ ਵੀ ਸੂਬੇ ਦੇ ਵਿੱਚ ਜਾਂ ਕੋਰਟ ਦੇ ਵਿੱਚ ਮਸਲੇ ਚੱਲ ਰਹੇ ਆ ਵੀ ਕੀ ਓਪਨ ਕੈਰੀ ਉੱਥੇ ਆਰਮ ਲੈ ਕੇ ਜਾਇਆ ਜਾ ਸਕਦਾ ਆ ਜਾਂ ਨਹੀਂ ਲੈ ਕੇ ਜਾਇਆ ਜਾ ਸਕਦਾ। ਖਾਸ ਕਰਕੇ ਮਿਸ਼ੀਗਨ ਦਾ ਇਹ ਮਸਲਾ ਜਿਹੜਾ ਇਸ ਟਾਈਮ ਉਲਝਿਆ ਪਿਆ ਹੈਗਾ ਆ। ਸੋ ਦੇਖਦੇ ਹਾਂ ਕੱਲ੍ਹ ਨੂੰ ਜਿਹੜਾ ਕੀ ਬਣਦਾ ਆ। ਪਰ ਅਸੀਂ ਤਾਂ ਚਲੋ ਬੇਨਤੀ ਕਰਦੇ ਹਾਂ ਵੀ ਸੁਰੱਖਿਆ ਦਾ ਪਹਿਲਾਂ ਜਿਹੜਾ ਤੁਸੀਂ ਆਪਣਾ ਜਿਹੜਾ ਉਹ ਧਿਆਨ ਰੱਖੋ, ਟਰਾਈ ਕਰੋ ਵੀ ਪਹਿਲਾਂ ਹੀ ਤੁਸੀਂ ਜਿਹੜੀ ਆ ਉਹ ਜੇ ਅੱਜ ਹੀ ਤੁਹਾਡੀ ਵੋਟ ਪੈ ਜਾਵੇ, ਜੇ ਅਰਲਿੰਗ ਵੋਟਿੰਗ ਤੁਸੀਂ ਵੋਟਿੰਗ ਸੈਂਟਰ 'ਚ ਜਾ ਕੇ ਕਰ ਸਕਦੇ ਹੋ ਤਾਂ ਵੀ ਵਧੀਆ ਆ, ਜਾਂ ਬੈਲਟ ਡਰੋਪ ਬਾਕਸਿਸ ਦੇ ਵਿੱਚ ਅਜੇ ਵੀ ਕਰੋ। ਹੁਣ ਮੇਲ ਕਿਤਿਆਂ ਤਾਂ ਫਿਰ ਤੁਹਾਡੀ ਦੇਰੀ ਨਾਲ ਹੀ ਪਹੁੰਚਣੀ ਆ। ਸੋ ਬੈਟਰ ਇਹੀ ਆ ਜਾਂ ਆਪ ਜਾ ਕੇ ਫੜਾ ਕੇ ਆਓ ਅਤੇ ਜਾਂ ਫਿਰ ਜਿਹੜਾ ਤੁਸੀਂ ਉੱਥੇ ਜਾ ਕੇ ਖੁਦ ਲਾਈਨ 'ਚ ਲਾ ਕੇ ਜਿਹੜੀ ਅਰਲੀ ਵੋਟਿੰਗ ਆ ਉਹ ਕਰੋ। ਅਤੇ ਉਹ ਚੀਜ਼ ਕਰਨ ਦੇ ਲਈ ਇਹ ਚੀਜ਼ ਜ਼ਰੂਰ ਯਾਦ ਰੱਖਿਓ ਵੀ ਜਿਹੜਾ ਘਰ ਦੇ ਵਿੱਚ ਮੇਲ ਇਨ ਬੈਲਟ ਆਇਆ ਉਸ ਨੂੰ ਜਿਹੜਾ ਤੁਸੀਂ ਨਾਲ ਲੈ ਕੇ ਜਾਣਾ ਆ, ਉਹ ਸਰੈਂਡਰ ਕਰੋਗੇ ਅਤੇ ਫਿਰ ਤੁਹਾਨੂੰ ਜਿਹੜਾ ਉੱਥੇ ਦੂਜੀ ਵੋਟ ਆ ਉਹ ਪਾਉਣ ਨੂੰ ਜਿਹੜੀ ਉਹ ਦਿੱਤੀ ਜਾਵੇਗੀ। ਜੀ, ਅਗਲੀ ਖਬਰ ਵਿੱਚ ਚਲੀਏ। ਕੱਲ ਰੈਲੀ ਦੇ ਦੌਰਾਨ ਜਿਹੜੇ ਡਾਕਟਰ ਫੌਸੀ ਆ ਉਹਨਾਂ ਦੇ ਉੱਤੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਕਾਫੀ ਜਿਹੜੇ ਨਾਰਾਜ਼ ਨਜ਼ਰ ਆਏ। ਉਹਨਾਂ ਦੇ ਜਿਹੜੇ ਸਪੋਰਟਰ ਸੀ ਉਹਨਾਂ ਨੇ ਕਹਿੰਦੇ ਵੀ ਨਾਅਰੇ ਲਾਏ ਫਾਇਰ ਫੌਸੀ। ਸੋ ਉਹ ਤੋਂ ਬਾਅਦ ਜਿਹੜੇ ਡੋਨਲਡ ਟਰੰਪ ਆ ਪ੍ਰੈਜ਼ੀਡੈਂਟ, ਉਹਨਾਂ ਨੇ ਕਿਹਾ ਵੀ ਜਸਟ ਵੇਟ ਫॉर ਸਮ ਟਾਈਮ। ਅਤੇ ਉਹ ਕਹਿੰਦੇ ਵੀ ਈਵਨ ਦੋ ਜਿਹੜੇ ਡਾਕਟਰ ਫੌਸੀ ਆ ਉਹ ਬਹੁਤ ਨਾਈਸ ਮੈਨ ਆ, ਹੀ ਇਜ਼ ਅ ਨਾਈਸ ਮੈਨ, ਪਰ ਉਹ ਕਈ ਗੱਲਾਂ ਦੇ ਉੱਤੇ ਗਲਤ ਰਹੇ ਆ। ਸੋ ਸਾਰਿਆਂ ਨੂੰ ਪਤਾ ਹੀ ਆ ਵੀ ਕਰੋਨਾ ਵਾਇਰਸ ਨੂੰ ਲੈ ਕੇ, ਸ਼ਟਡਾਊਨ ਨੂੰ ਲੈ ਕੇ ਜਿਹੜੀ ਆ ਵਾਈਟ ਹਾਊਸ ਤੇ ਡਾਕਟਰ ਫੌਸੀ ਦੇ ਵਿੱਚ ਦੋਨਾਂ ਦੇ ਵਿੱਚ ਕਸ਼ਮਕਸ਼ ਪਿਛਲੇ ਕਾਫੀ ਮਹੀਨਿਆਂ ਤੋਂ ਚੱਲਦੀ ਆ ਰਹੀ ਆ। ਜੀ, ਇਹੀ ਜਿੱਦਾਂ ਰਾਸ਼ਟਰਪਤੀ ਟਰੰਪ ਨੇ ਇਸ਼ਾਰਾ ਕੀਤਾ ਵੀ ਇਲੈਕਸ਼ਨ ਤੋਂ ਬਾਅਦ ਦੇ ਵਿੱਚ ਜਿਹੜਾ ਉਹਨਾਂ ਨੂੰ ਉਹ ਫਾਇਰ ਕਰ ਸਕਦੇ ਹੈਗੇ ਨੇ। ਸੋ ਦੇਖਦੇ ਹਾਂ ਕੀ ਬਣਦਾ ਆ। ਉੱਧਰ ਜਿਹੜਾ ਕੱਲ੍ਹ ਕੁਛ ਜਿਹੜੇ ਰਿਪਬਲਿਕਨ ਸੀਗੇ ਉਹਨਾਂ ਨੇ ਜਿਹੜੀਆਂ ਡਰਾਈਵ ਥਰੂ ਵੋਟਿੰਗ ਸੈਂਟਰਸ ਹੈਰਿਸ ਕਾਊਂਟੀ 'ਚ ਬੜੇ ਆ, ਉਸ ਦੇ ਖਿਲਾਫ ਜਿਹੜੀ ਉਹ ਇੱਕ ਹਿਸਾਬ ਦੇ ਨਾਲ ਅਦਾਲਤ ਦੇ ਵਿੱਚ ਜਾਣ ਦੀ ਜਿਹੜੀ ਉਹਨਾਂ ਦੀ ਕੋਸ਼ਿਸ਼ ਸੀਗੀ, ਉਹਨਾਂ ਦੀ ਇਹ ਸੀਗਾ ਵੀ ਇਹ ਡਰਾਈਵ ਥਰੂ ਵੋਟਿੰਗ ਉਹ ਨਹੀਂ ਹੋਣੀ ਚਾਹੀਦੀ, ਜਿਸ ਦੇ ਕਰਕੇ ਕਹਿੰਦੇ ਲੱਖਾਂ ਹੀ ਵੋਟਰ ਜਿਹੜੇ ਆ ਜਿਨ੍ਹਾਂ ਨੇ ਆਲਰੇਡੀ ਵੋਟ ਪਾਈ ਆ ਉਹਨਾਂ ਦੀ ਜਿਹੜੀ ਵੋਟ ਨਹੀਂ ਤਾਂ ਉਹ ਰਹਿ ਜਾਣੀ ਸੀਗੀ। ਪਰ ਇੱਕ ਹਿਸਾਬ ਦੇ ਨਾਲ ਉਹਨਾਂ ਨੂੰ ਇਸ ਚੀਜ਼ ਦੇ ਵਿੱਚ ਸਫਲਤਾ ਜਿਹੜੀ ਉਹ ਨਹੀਂ ਮਿਲੀ, ਅਤੇ ਜਿਨ੍ਹਾਂ ਨੇ ਆਲਰੇਡੀ ਡਰਾਈਵ ਥਰੂ ਵੋਟਿੰਗ ਕੀਤੀ ਸੀਗੀ ਹੈਰਿਸ ਕਾਊਂਟੀ ਟੈਕਸਸ ਦੇ ਵਿੱਚ, ਉਹਨਾਂ ਦੀ ਵੋਟ ਜਿਹੜੀ ਉਹ
ਗਿਣੀ ਜਾਊਗੀ। ਇਸ ਦੇ ਚੱਲਦਿਆਂ ਬਹੁਤ ਸਾਰੇ ਜਿਹੜੇ ਰਿਪਬਲਿਕਨਸ ਆ, ਪ੍ਰੋਮੀਨੈਂਟ ਰਿਪਬਲਿਕਨਸ ਆ, ਉਹਨਾਂ ਨੇ ਵੀ ਟੈਕਸਸ ਦੇ GOP ਵਾਲਿਆਂ ਦੀ ਇਹ ਨਿੰਦਾ ਕੀਤੀ। ਉਹ ਕਹਿੰਦੇ ਵੀ ਇਹ ਜਾਣ ਬੁੱਝ ਕੇ ਤੁਸੀਂ ਹਜ਼ਾਰਾਂ ਹੀ ਵੋਟਰਸ ਨੂੰ ਡਿਸਐਨਫਰੈਂਚਾਈਜ਼ ਕਰਨ ਦੀ ਜਿਹੜੀ ਆ ਉਹ ਕੋਸ਼ਿਸ਼ ਕਰ ਰਹੇ ਹੈਗੇ ਆ। ਪਹਿਲੀ ਵਾਰੀ ਇਹ ਹਰਜੋਤ ਸਿੰਘ ਜੀ ਦੇਖਣ ਨੂੰ ਮਿਲ ਰਿਹਾ ਵੀ ਟੈਕਸਸ ਨੂੰ ਲੀਨਿੰਗ ਰੈੱਡ ਤੋਂ ਟਾਸ ਅਪ ਸਟੇਟ ਦੇ ਵਿੱਚ ਜਿਹੜਾ ਆ ਉਹ ਉਹਨਾਂ ਨੇ ਕੈਟਾਗਰੀ ਦੇ ਵਿੱਚ ਜਿਹੜਾ ਉਹ ਪਾਇਆ ਆ, ਕਿਉਂਕਿ ਆਪਾਂ ਆਲਰੇਡੀ ਦੇਖਿਆ ਵੀ ਰਿਕਾਰਡ ਤੋੜ ਜਿਹੜੀ ਵੋਟਿੰਗ ਆ ਉੱਥੇ ਹੋਈ ਆ। 2016 ਦਾ ਜਿਹੜਾ ਆંકੜਾ ਸੀਗਾ ਉਸ ਨੂੰ ਆਲਰੇਡੀ ਟੈਕਸਸ ਅਰਲੀ ਵੋਟਿੰਗ ਦੇ ਵਿੱਚ ਪਾਰ ਕਰ ਚੁੱਕਾ ਹੋਇਆ ਆ। ਅਤੇ ਹਰਜੋਤ ਸਿੰਘ ਜੀ ਜਿੱਦਾਂ ਪਿਛਲੀ ਦੀ 2016 'ਚ ਦੇਖਿਆ ਸੀਗਾ ਵੀ ਜਿਹੜਾ ਕਹਿ ਸਕਦੇ ਹਾਂ ਵੀ ਬਰਨੀ ਸੈਂਟਰ ਦਾ ਜਿਹੜਾ ਵੋਟਰ ਸੀਗਾ ਉਹ ਘਰੇ ਬੈਠਾ ਰਹਿ ਗਿਆ। ਲੱਗਦਾ ਨਹੀਂ ਇਸ ਵਾਰ ਵੀ ਇੱਦਾਂ ਦੀ ਕੋਈ ਚੀਜ਼ ਜਿਹੜੀ ਉਹ ਵਾਪਰੀ ਹੈ। ਇਸ ਵਾਰ ਬਹੁਤ ਜ਼ਿਆਦਾ ਲੋਕ ਉਤਸ਼ਾਹਿਤ ਹੈਗੇ ਨੇ, ਚਾਹੇ ਡੋਨਲਡ ਟਰੰਪ ਹੋਣਾ ਦੇ ਹੱਕ ਵਾਲੇ ਆ ਅਤੇ ਚਾਹੇ ਉਹਨਾਂ ਦੇ ਜਿਹੜੇ ਉਹ ਅਗੇਂਸਟ ਵਾਲੇ ਆ। ਸੋ ਇਹ ਕਾਫੀ ਜਿਹੜਾ ਆ ਕੱਲ੍ਹ ਨੂੰ ਜਿਹੜਾ ਕੜਮਾਸਾ ਅਤੇ ਸਿੰਘ ਫਸਦੇ ਹੋਏ ਜਿਹੜੇ ਉਹ ਨਜ਼ਰ ਆਉਣਗੇ। ਇੱਕ ਰਿਪੋਰਟ ਦੇ ਮੁਤਾਬਕ ਤਾਂ ਹਰਜੋਤ ਸਿੰਘ ਜੀ ਇਹ ਵੀ ਦਾਅਵਾ ਕੀਤਾ ਜਾ ਰਿਹਾ ਆ ਵੀ ਜੇ ਕਿਤੇ ਅਰਲੀ ਲੀਡ ਰਾਸ਼ਟਰਪਤੀ ਟਰੰਪ ਨੂੰ ਦਿਖਾਈ ਗਈ ਜਾਂ ਮਿਲੀ ਤਾਂ ਉਹ ਉਸੇ ਟਾਈਮ ਹੀ ਆਪਣੀ ਇਲੈਕਸ਼ਨ ਦੀ ਜਿੱਤ ਆ ਉਸ ਨੂੰ ਘੋਸ਼ਿਤ ਜਿਹੜਾ ਉਹ ਕਰ ਸਕਦੇ ਆ, ਜਿਸ ਦੇ ਉੱਤੇ ਬਾਈਡਨ ਨੇ ਬਾਅਦ ਦੇ ਵਿੱਚ ਇਹ ਟਿੱਪਣੀ ਕੀਤੀ ਸੀ ਵੀ ਅਸੀਂ ਜਿਹੜਾ ਆ ਟਰੰਪ ਨੂੰ ਇਹ ਇਲੈਕਸ਼ਨ ਨੂੰ ਸਟੀਲ ਜਿਹੜਾ ਆ ਉਹ ਨਹੀਂ ਕਰਨ ਦੇਵਾਂਗੇ। ਸੋ ਕੱਲ੍ਹ ਨੂੰ ਕਾਫੀ ਗੁੱਥਮ ਗੁੱਥਾ ਜਿਹੜਾ ਉਹ ਮਾਹੌਲ ਬਣਨ ਵਾਲਾ ਹੈਗਾ ਆ। ਜੀ ਉਹ ਬਿਲਕੁਲ ਮੀਡੀਆ 'ਚ ਬਹੁਤ ਸਾਰੀਆਂ ਪਹਿਲਾਂ ਤੋਂ ਖਬਰਾਂ ਵੀ ਉਹ ਹਾਰ ਨਹੀਂ ਮੰਨੂਗਾ, ਜਿਵੇਂ ਇੱਦਾਂ ਦੀਆਂ ਬਹੁਤ ਗੱਲਾਂ ਚੱਲਦੀਆਂ ਆ ਰਹੀਆਂ। ਪਰ ਇਹ ਇੱਕ ਗੱਲ ਜ਼ਰੂਰ ਸਾਹਮਣੇ ਆਈ ਆ, ਕਹਿੰਦੇ ਵੀ ਇਸ ਇਲੈਕਸ਼ਨ ਨੂੰ ਲੈ ਕੇ ਬਹੁਤ ਸਾਰੇ ਪਰਿਵਾਰਾਂ ਦੇ ਵਿੱਚ ਵੀ ਜਿਹੜਾ ਲੜਾਈ ਝਗੜਾ ਹੋਇਆ ਆ। ਯਾਹੂ ਨੇ ਇੱਕ ਨਿਊਜ਼ ਜਿਹੜੀ ਪਬਲਿਸ਼ ਕੀਤੀ ਆ ਉਹਦੇ ਵਿੱਚ ਕਈ ਉਹਨਾਂ ਨੇ ਉਦਾਹਰਨਾਂ ਦਿੱਤੀਆਂ ਵੀ ਕਿਸ ਤਰ੍ਹਾਂ ਇੱਕ ਮਾਇਰਾ ਗੋਮਿਜ਼ ਨਾਮ ਦੀ ਜਿਹੜਾ ਹੈਗਾ ਬੰਦਾ ਆ ਨੌਜਵਾਨ, ਉਸਨੇ ਆਪਣੀ ਮਦਰ ਤੋਂ ਕਹਿੰਦੇ ਗੱਲ ਕਰਨੀ ਬੰਦ ਕਰ ਦਿੱਤੀ ਲਗਭਗ 4 ਮਹੀਨੇ ਹੋ ਗਿਆ, ਕਿਉਂਕਿ ਉਹਦੀ ਜਿਹੜੀ ਮਦਰ ਆ ਉਹ ਇੱਕ ਹੈਲਥ ਕੇਅਰ ਵਰਕਰ ਆ ਅਤੇ ਉਹ ਕਹਿੰਦੀ ਵੀ ਮੈਂ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੂੰ ਵੋਟ ਪਾਉਣੀ ਆ, ਵੀ ਮੈਂ ਰਜਿਸਟਰਡ ਡੈਮੋਕ੍ਰੇਟ ਆ, ਵੀ ਇਸ ਵਾਰ ਪਹਿਲੀ ਵਾਰ ਪਾਉਣੀ ਆ, ਕਿਉਂਕਿ ਉਸਨੇ ਇਕੋਨਮੀ ਦੇ ਲਈ ਇਮੀਗ੍ਰੇਸ਼ਨ ਦੇ ਉੱਤੇ ਜਿਹੜਾ ਬਹੁਤ ਟਾਈਟ ਕੰਮ ਕੀਤਾ ਹੈਗਾ ਅਤੇ ਉਹਦਾ ਮੁੰਡਾ ਕਹਿੰਦੇ ਉਹਦੇ ਨਾਲ ਨਾਰਾਜ਼ ਹੋ ਗਿਆ ਅਤੇ ਹੁਣ 6 ਮਹੀਨੇ ਹੋ ਗਏ ਬੋਲਦਾ ਨਹੀਂ। ਸੋ ਇਸ ਤਰ੍ਹਾਂ ਦੇ ਹੋਰ ਵੀ ਕਈ ਪਰਿਵਾਰਾਂ ਦੀ ਉਹਨੀ ਸਟੋਰੀ ਲਿਖੀ ਹੈਗੀ ਆ। ਆਪਾਂ ਵੀ ਦੇਖਦੇ ਹਾਂ, ਆਪਾਂ ਪੰਜਾਬੀ ਕਮਿਊਨਿਟੀ 'ਚ ਬਹੁਤ ਸਾਰੇ ਜਿਹੜੇ ਆਪਣੇ ਭੈਣ ਭਰਾ ਹੈਗੇ ਫੇਸਬੁੱਕ 'ਤੇ ਬਹੁਤ ਗਰਮ ਹੁੰਦੇ ਇੱਕ ਦੂਜੇ ਦੇ ਉਲਟ। ਕਈ ਤਾਂ ਜ਼ਿਆਦਾ ਗੰਦੀ ਭਾਸ਼ਾ ਵਰਤਦੇ ਹੈਗੇ ਆ, ਚਾਹੇ ਉਹ ਆਪਣੇ ਜੋ ਬਾਈਡਨ ਕਮਲਾ ਹੈਰਿਸ ਦੇ ਸਪੋਰਟਰ ਹੋਣ ਜਾਂ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੇ ਸਪੋਰਟਰ ਹੋਣ। ਭਾਈ ਆਪਾਂ ਰਹਿਣਾ ਇੱਥੇ ਹੀ ਆ, ਜਿਹੜਾ ਮਰਜ਼ੀ ਜਿੱਤ ਜਾਏ ਕੋਈ ਜ਼ਿਆਦਾ ਫਰਕ ਨਹੀਂ ਪੈਣਾ ਹੈਗਾ, ਕਿਉਂਕਿ ਇੱਥੇ ਦਾ ਜਿਹੜਾ ਜਸਟਿਸ ਸਿਸਟਮ ਆ ਉਹ ਬਹੁਤ ਸਟਰੋਂਗ ਆ। ਆਪਾਂ ਦੇਖਿਆ ਵੀ ਕਿੰਨੇ ਐਗਜ਼ੀਕਿਊਟਿਵ ਆਰਡਰ ਜਿਹੜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਸਾਈਨ ਕੀਤੇ ਸੀ ਉਹ ਸਾਰੇ ਕੋਰਟ ਦੇ ਵਿੱਚ ਗਏ, ਹੈ ਨਾ, ਕਈਆਂ ਨੂੰ ਰਿਵਰਸ ਕਰਨਾ ਪਿਆ। ਸੋ ਐਡੀ ਗੱਲ ਨਹੀਂ ਹੈ, ਆਪਸ ਦੇ ਵਿੱਚ ਲੜੋ ਝਗੜੋ ਨਾ। ਹਾਂ ਠੀਕ ਆ, ਜਿੱਥੇ ਜਿੱਥੇ ਤੁਹਾਡੀ ਖੁਸ਼ੀ ਆ ਉਹ ਵੋਟ ਪਾਓ, ਉਹਦੇ 'ਚ ਕੋਈ ਗੱਲ ਨਹੀਂ ਹੈ, ਕਿਉਂਕਿ ਹਰ ਇੱਕ ਦੇ ਆਪਣੇ ਆਪਣੇ ਇੰਟਰਸਟ ਆ। ਕੋਈ ਇਕੋਨਮੀ ਕਰਕੇ ਕਿਸੇ ਨੂੰ ਸਪੋਰਟ ਕਰ ਰਿਹਾ, ਕੋਈ ਇਮੀਗ੍ਰੇਸ਼ਨ ਕਰਕੇ ਕਰ ਰਿਹਾ, ਕੋਈ ਕੋਵਿਡ ਕਰਕੇ ਅਪਸੈਟ ਹੈਗਾ ਵੀ ਨਹੀਂ ਇਹਦਾ ਇਲਾਜ ਛੇਤੀ ਨਹੀਂ ਹੋਇਆ, ਇਹਦੇ ਨਾਲ ਬਹੁਤ ਲੋਕਾਂ ਦੀ ਮੌਤ ਹੋ ਗਈ। ਸੋ ਹਰ ਇੱਕ ਦੇ ਪਰਸਨਲ ਇੰਟਰਸਟ ਹੈਗੇ ਆ। ਸੋ ਪਲੀਜ਼ ਪਰ ਆਪਸ ਦੇ ਵਿੱਚ ਇੰਨਾ ਜ਼ਿਆਦਾ ਜਿਹੜਾ ਆ ਫੇਸਬੁੱਕ 'ਤੇ ਜਾਂ ਹੋਰ ਅਪਸੈਟ ਨਾ ਹੋ, ਕਿਉਂਕਿ ਇਲੈਕਸ਼ਨ ਤੋਂ ਬਾਅਦ ਆਪਾਂ ਦੇਖਦੇ ਹੀ ਹਾਂ ਸਾਰੇ ਅੱਜ ਤੱਕ ਇਹੀ ਇਤਿਹਾਸ ਰਿਹਾ ਅਮਰੀਕਾ ਦੇ ਵਿੱਚ, ਜਦੋਂ ਪ੍ਰੈਜ਼ੀਡੈਂਟ ਹੁੰਦੇ ਫਿਰ ਜੱਫੀ ਪਾ ਕੇ ਸਤਿ ਸ਼੍ਰੀ ਅਕਾਲ ਕਰ ਦਿੰਦੇ ਇੱਕ ਦੂਜੇ ਨੂੰ। ਪਰ ਆਪਸ ਦੇ ਵਿੱਚ ਇੱਦਾਂ ਦੀ ਜਿਹੜੀ ਤੁਹਾਨੂੰ ਪਤਾ ਵੀ ਪੰਜਾਬੀਆਂ ਦੀ ਤਾਂ ਜਿਹੜੇ ਇੱਕ ਵਾਰੀ ਗਲਤ ਭਾਸ਼ਾ ਇੱਕ ਦੂਜੇ ਦੇ ਉਲਟ ਵਰਤੀ ਗਈ ਹੋਵੇ ਤਾਂ ਫਿਰ ਉਹ ਮਨ 'ਚ ਬਹੁਤ ਰਹਿੰਦੀ ਆ। ਸੋ ਇੱਦਾਂ ਦਾ ਨਾ ਲਿਖੋ ਜਾਂ ਬੋਲੋ ਜਿਹੜਾ ਫਿਰ ਮੁੜ ਕੇ ਤੁਸੀਂ ਇਕੱਠੇ ਨਾ ਹੋ ਸਕੋ। ਜੀ ਜੀ ਬਿਲਕੁਲ। ਇਹ ਦੇਖੋ ਵਿਚਾਰਕ ਮਤਭੇਦ ਜਿਹੜੇ ਉਹ ਵੱਖਰੇ ਆ, ਵੋਟ ਕਿਹਨੂੰ ਪਾਉਣੀ ਉਹ ਵੱਖਰੀ ਆ। ਇਹ ਜਿਹੜਾ ਫਿਰ ਕਲਚਰ ਜਿਹੜਾ ਕਾਂਗਰਸੀ ਅਤੇ ਅਕਾਲੀ ਵਾਲਾ ਜਿਹੜਾ ਕਲਚਰ ਆ ਉੱਥੇ ਪੰਜਾਬ ਵਾਲਾ, ਉਹ ਇੱਥੇ ਨਾ ਆਪਾਂ ਲੈ ਕੇ ਆਈਏ। ਮਰਜ਼ੀ ਨਾਲ ਵੋਟ ਪਾਓ, ਜਿਹਨੂੰ ਮਰਜ਼ੀ ਵੋਟ ਪਾਓ, ਪਰ ਕਿਸੇ ਦੇ ਉੱਤੇ ਜਿਹੜਾ ਉਹ ਜ਼ੋਰ ਵੀ ਨਾ ਪਾਓ ਅਤੇ ਜਿਹੜੀ ਇੱਕ ਦੂਜੇ ਦੀ ਗੱਲ ਵੀ ਜਿਹੜੀ ਉਹ ਸੁਣੋ। ਗੁੱਸੇ ਦੇ ਵਿੱਚ ਜਿਹੜਾ ਆਉਣ ਦੀ ਜ਼ਰੂਰਤ ਨਹੀਂ ਹੁੰਦੀ, ਉਹਦੇ ਨਾਲ ਫਾਇਦਾ ਕੋਈ ਨਹੀਂ, ਨੁਕਸਾਨ ਹੀ ਨੁਕਸਾਨ ਆ। ਅਸੀਂ ਤਾਂ ਕਹਿੰਦੇ ਹਾਂ ਵੀ ਸਗੋਂ ਦੋਨੋਂ ਪਾਰਟੀਆਂ ਦੇ ਵਿੱਚ ਬੰਦੇ ਜਿਹੜੇ ਉਹ ਆਪਣੀ ਕਮਿਊਨਿਟੀ ਦੇ ਚਾਹੀਦੇ ਆ, ਜਿਹੜਾ ਵੀ ਸੱਤਾ ਦੇ ਵਿੱਚ ਹੋਵੇ ਐਟਲੀਸਟ ਉਹ ਕੰਮ ਕਰਾਏ ਜਾਣ ਜਿਹੜੀ ਆਪਣੀ ਕਮਿਊਨਿਟੀ ਦੇ ਫਸੇ ਹੁੰਦੇ ਆ, ਜਿਹੜੇ ਉਹਨਾਂ ਦੇ ਮੁੱਦੇ ਆ। ਸੋ ਇਹ ਚੰਗੀ ਗੱਲ ਆ ਵੀ ਦੋਨੋਂ ਪਾਸੋਂ ਜਿਹੜੇ ਲੋਕ ਆ ਉਹ ਐਕਟਿਵ ਰਹੋ, ਪਰ ਇਨ ਦੀ ਐਂਡ ਤੁਸੀਂ ਆਪਣੀ ਕਮਿਊਨਿਟੀ ਨੂੰ ਉੱਤੇ ਚੱਕਣ ਦੇ ਲਈ ਜਿਹੜਾ ਉਹ ਮਿਲ ਜੁਲ ਕੇ ਜਿਹੜਾ ਜ਼ਰੂਰ ਕੰਮ ਕਰਨਾ ਚਾਹੀਦਾ ਹੈਗਾ ਆ। ਰਾਈਟ ਨਾਓ ਜਿਹੜਾ ਹਰਜੋਤ ਸਿੰਘ ਜੀ ਇੱਕ ਹੋਰ ਜਿਹੜਾ ਸਭ ਤੋਂ ਵੱਡਾ ਜਿਹੜਾ ਮੁੱਦਾ ਮਸਲਾ ਜਿਹੜਾ ਬਣਿਆ ਆ, ਕਿਹੜੀਆਂ ਵੋਟਾਂ ਕਾਊਂਟ ਹੋਣ, ਕਦੋਂ ਤੱਕ ਵੋਟਾਂ ਜਿਹੜੀਆਂ ਉਹ ਕਾਊਂਟ ਹੋਣ, ਇਹ ਜਿਹੜਾ ਮਸਲਾ ਉਹ ਬਹੁਤ ਬਣਿਆ ਪਿਆ ਆ।
ਅੱਜ ਇੱਕ ਬਾਈ ਪਾਰਟੀਜ਼ਨ ਗਰੁੱਪ ਆ, ਉਹਨਾਂ ਨੇ ਐਡ ਜਿਹੜੀ ਉਹ ਜਾਰੀ ਕੀਤੀ ਆ ਵੀ ਉਹਨਾਂ ਨੂੰ ਇਹ ਖਤਰਾ ਹੈ ਵੀ ਪਤਾ ਨਹੀਂ ਕੋਈ ਜਿਹੜਾ ਪ੍ਰੀਮੈਚੁਰਲੀ ਡਿਕਲੇਅਰ ਨਾ ਕਰ ਦੇਵੇ ਵਿਕਟਰੀ, ਉਸ ਨੂੰ ਲੈ ਕੇ ਨੈਸ਼ਨਲ ਕਾਉਂਸਲ ਔਨ ਜਿਹੜੀ ਇਲੈਕਸ਼ਨ ਇੰਟੀਗ੍ਰਿਟੀ, ਜਿਨ੍ਹਾਂ ਦੇ ਵਿੱਚ ਰਾਸ਼ਟਰਪਤੀ ਟਰੰਪ ਦੇ ਕਾਰਜਕਾਲ ਦੇ ਦੌਰਾਨ ਉਹਨਾਂ ਦੇ ਵਿੱਚ ਕੰਮ ਕਰਨ ਵਾਲੇ ਲੋਕ ਐਡਮਿਨਿਸਟ੍ਰੇਸ਼ਨ 'ਚ ਅਤੇ ਜਿਹੜੇ ਡੈਮੋਕ੍ਰੇਟ ਪਾਰਟੀ ਦੇ ਅਧੀਨ ਵੀ ਕਰਕੇ ਹਟੇ ਕੰਮ ਕਰਨ ਵਾਲੇ ਆ। ਸੋ ਦੋਨੋਂ ਹੀ ਪਾਰਟੀਆਂ ਦੇ ਲੋਕਾਂ ਨੇ ਮਿਲ ਕੇ ਕਿਹਾ ਆ ਵੀ ਕਾਊਂਟ ਐਵਰੀ ਵੋਟ, ਹਰ ਇੱਕ ਅਮਰੀਕਨ ਨੇ ਜਿਹਨੇ ਵੋਟ ਪਾਈ ਆ ਉਸ ਦੀ ਕਾਊਂਟ ਹੋਣੀ ਚਾਹੀਦੀ ਆ। ਓਬਵੀਅਸਲੀ USPS ਦੇ ਡਿਲੇਜ਼ ਜਿਹੜੀਆਂ ਉਹ ਸਾਹਮਣੇ ਹੀ ਆ ਆਪਣੇ, ਵੀ ਉਹ ਕੀ ਕੁਛ ਜਿਹੜਾ ਉਸ ਦੇ ਵਿੱਚ ਵਾਪਰ ਰਿਹਾ ਹੈਗਾ, ਜਿਸ ਕਰਕੇ ਬਹੁਤ ਸਾਰੀਆਂ ਵੋਟਸ ਆ ਜਿਹੜੀਆਂ ਲੋਕਾਂ ਨੇ ਸਮੇਂ ਸਿਰ ਵੀ ਘੱਲੀਆਂ ਹੈਗੀਆਂ ਆ ਇਲੈਕਸ਼ਨ ਡੇ ਤੋਂ ਪਹਿਲਾਂ ਵੀ, ਉਹ ਵੀ ਜਿਹੜੀਆਂ ਸਮੇਂ ਸਿਰ ਜਿਹੜੀਆਂ ਉਹ ਨਹੀਂ ਪਹੁੰਚਣਗੀਆਂ। ਸੋ ਉਸ ਨੂੰ ਲੈ ਕੇ ਵੀ ਆਪਾਂ ਦੇਖ ਰਹੇ ਹਾਂ ਵੀ ਅਦਾਲਤਾਂ ਦੇ ਵਿੱਚ ਗੁੱਥਮ ਗੁੱਥਾ ਜਿਹੜੀਆਂ ਦੋਨੋਂ ਹੀ ਪਾਰਟੀਆਂ ਜਿਹੜੀਆਂ ਉਹ ਹੋ ਰਹੀਆਂ ਨੇ। ਸੋ ਇਹਨਾਂ ਨੇ ਜਿਹੜੀ ਇੱਕ ਗੁਹਾਰ ਲਾਈ ਆ ਵੀ ਸਾਰੀਆਂ ਦੀਆਂ ਵੋਟਾਂ ਜਿਹੜੀਆਂ ਉਹ ਕਾਊਂਟ ਹੋਣੀਆਂ ਚਾਹੀਦੀਆਂ ਆ। ਅਤੇ ਕਹਿੰਦੇ ਵੀ ਐਡ ਦੇ ਅਖੀਰ ਦੇ ਵਿੱਚ ਕਹਿੰਦੇ ਆ ਵੀ ਕੀਪ ਕਾਊਂਟਿੰਗ, ਵੀ ਜਿਹੜੀਆਂ ਦੇਰ ਦੇ ਵਿੱਚ ਵੀ ਮਿਲੀਆਂ ਆ ਵੀ ਉਹਨਾਂ ਨੂੰ ਵੀ ਕਾਊਂਟ ਹੋਣਾ ਚਾਹੀਦਾ। ਪਰ ਇਹ ਮੁੱਦਾ ਜਿਹੜਾ ਉਹ ਜੁਰਿਸਡਿਕਸ਼ਨ ਦੇ ਅਧੀਨ ਹੁੰਦਾ ਆ, ਵੀ ਉਹ ਦੇਖਣਗੇ ਵੀ ਕੀ ਕਾਨੂੰਨਾਂ ਦੇ ਮੁਤਾਬਕ ਹੈਗਾ ਆ, ਕਿਹੜੀ ਵੋਟ ਕਦੋਂ ਪਹੁੰਚਦੀ ਹੈ ਅਤੇ ਕਿਸ ਨੂੰ ਜਿਹੜਾ ਉਹ ਕਾਊਂਟ ਕੀਤਾ ਜਾ ਸਕਦਾ ਆ। ਅਜੇ ਤਾਂ ਹਰਜੋਤ ਸਿੰਘ ਜੀ ਇਹ ਮਸਲੇ ਬਹੁਤ ਜ਼ਿਆਦਾ ਮੈਨੂੰ ਲੱਗਦਾ ਇੱਦਾਂ ਵੀ ਜਿੱਦਾਂ ਤੁਸੀਂ ਪਹਿਲਾਂ ਵੀ ਦੱਸਿਆ ਕਿੰਨੀ ਵਾਰੀ ਵੀ ਦੇਰੀ ਤੱਕ ਜਿਹੜੇ ਨਤੀਜੇ ਆ ਉਹ ਆ ਸਕਦੇ ਨੇ। ਕਾਰਨ ਇਹੀ ਆ ਵੀ ਕਿਸੇ ਨੇ ਕਹਿਣਾ ਵੀ ਆਹ ਜੀ ਇਹਦੇ ਸਾਈਨ ਨਹੀਂ ਮਿਲਦੇ, ਆਹ ਜਿਹੜੀਆਂ ਵੋਟਾਂ ਜਿਹੜੀਆਂ ਉਹ ਆਪਾਂ ਰੱਖਣੀਆਂ ਨਹੀਂ, ਗਿਣਨੀਆਂ ਨਹੀਂ ਆ। ਕਈਆਂ ਨੇ ਕਹਿਣਾ ਵੀ ਨਹੀਂ ਜੀ ਇਹ ਗਿਣਨੀਆਂ ਚਾਹੀਦੀਆਂ ਆ, ਘੱਲੀਆਂ ਉਸੇ ਬੰਦੇ ਨੇ ਆ ਅਤੇ ਸਾਈਨ ਤਾਂ ਬੰਦੇ ਦੇ ਥੋੜ੍ਹੇ ਬਹੁਤੇ ਚੇਂਜ ਹੁੰਦੇ ਰਹਿੰਦੇ ਆ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੁਣ ਦੇਖਣ ਵਾਲੀ ਗੱਲ ਰਹੂਗੀ ਹਰਜੋਤ ਸਿੰਘ ਜੀ, ਵੀ ਕਿੱਦਾਂ ਦਾ ਜਿਹੜਾ ਮਾਹੌਲ ਆ ਉਹ ਬਣਦਾ ਆ। ਕਈ ਜਿਹੜਾ ਉਹ ਹੁੰਦਾ ਆ ਵੀ ਕੀ ਇਸ ਵਾਰ ਦੀ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਦਾ ਨਤੀਜਾ ਜਿਹੜਾ ਆ ਉਹ ਅਦਾਲਤਾਂ ਕਰਦੀਆਂ ਨੇ ਜਾਂ ਕੋਈ ਲੈਂਡਸਲਾਈਡ ਜਿਹੜੀ ਆ ਉਹ ਆਪਾਂ ਨੂੰ ਦੇਖਣ ਨੂੰ ਮਿਲੂਗੀ। ਰਿਪਬਲਿਕਨ ਪਾਰਟੀ ਵਾਲੇ ਕਹਿੰਦੇ ਵੀ ਸਾਡੀ ਜਿਹੜੀ ਆ ਬਹੁਤ ਪ੍ਰਚੰਡ ਜਿਹੜੀ ਆ ਉਹ ਜਿੱਤ ਹੋਣੀ ਆ, ਡੈਮੋਕ੍ਰੇਟ ਵਾਲੇ ਕਹਿੰਦੇ ਵੀ ਉਹ ਸਾਡੀ ਜਿੱਤ ਹੋਣੀ ਆ। ਸੋ ਇਹ ਦੇਖਣਾ ਹੋਊਗਾ ਅਤੇ ਇਹ ਕਾਫੀ ਜਿਹੜਾ ਰੋਚਕ ਜਿਹੜਾ ਦੇਖਣ ਨੂੰ ਹੋਊਗਾ। ਅਤੇ ਆਪਾਂ ਆਪਣੇ ਸਰੋਤਿਆਂ ਨੂੰ ਜਾਣਕਾਰੀ ਦਿੰਦੇ ਜਾਈਏ ਵੀ ਕੱਲ੍ਹ ਪੰਜਾਬੀ ਰੇਡੀਓ USA ਦੇ ਉੱਤੇ ਜਦੋਂ ਕਾਊਂਟਿੰਗ ਵਗੈਰਾ ਜਿਹੜੀ ਸ਼ੁਰੂ ਹੋ ਜਾਣੀ ਆ, ਪੰਜਾਬੀ ਰੇਡੀਓ USA ਦੇ ਉੱਤੇ ਵੀ ਆਪਾਂ ਲਾਈਵ ਕਵਰੇਜ ਆ ਉਹ ਦੇਵਾਂਗੇ ਫੇਸਬੁੱਕ, YouTube ਦੇ ਉੱਤੇ ਅਤੇ ਪੰਜਾਬੀ ਰੇਡੀਓ USA ਦੇ ਨੈਟਵਰਕ ਦੇ ਉੱਤੇ। ਕੌਣ ਅੱਗੇ ਚੱਲ ਰਿਹਾ, ਕਿੱਥੋਂ ਕੌਣ ਅੱਗੇ ਆ, ਕੌਣ ਪਿੱਛੇ ਆ, ਕੀ ਕੁਛ ਹੋਊਗਾ, ਕਿਉਂਕਿ ਇਕੱਲਾ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਹੀ ਨਹੀਂ ਹਰਜੋਤ ਸਿੰਘ ਜੀ, ਸੈਨੇਟ ਦਾ ਵੀ ਜਿਹੜਾ ਨਤੀਜਾ ਹੈ ਉਹ ਕੱਲ੍ਹ ਨੂੰ ਹੋਣਾ ਆ, ਵੀ ਉੱਥੇ ਮੈਜੋਰਟੀ ਜਿਹੜੀ ਉਹ ਕਿਸ ਦੀ ਰਹਿੰਦੀ ਆ, ਹਾਊਸ ਦੇ ਵਿੱਚ ਮੈਜੋਰਟੀ ਜਿਹੜੀ ਉਹ ਕਿਸ ਦੀ ਰਹਿੰਦੀ ਆ। ਸੋ ਤਿੰਨੇ ਹੀ ਬ੍ਰਾਂਚਾਂ ਦਾ ਇੱਕ ਹਿਸਾਬ ਦੇ ਨਾਲ ਕੱਲ੍ਹ ਫੈਸਲਾ ਜਿਹੜਾ ਹੋਣਾ ਆ ਵੀ ਕਿੱਥੇ ਕਿਹੜੀ ਪਾਰਟੀ ਦੇ ਬੰਦੇ ਜਿਹੜੇ ਆ ਉਹ ਜੇਤੂ ਰਹਿੰਦੇ ਨੇ। ਜੀ ਬਿਲਕੁਲ, ਕੈਲੀਫੋਰਨੀਆ ਦੇ ਵਿੱਚ ਕਈ ਪ੍ਰੋਪੋਜੀਸ਼ਨਾਂ ਬਹੁਤ ਇੰਪੋਰਟੈਂਟ ਹੈਗੀਆਂ, 15-22 ਹੋਰ ਇੱਦਾਂ ਉਹਨਾਂ ਦੇ ਉੱਤੇ ਵੀ, ਅਤੇ ਲੋਕਲ ਵੀ ਬਹੁਤ ਸਾਰੀਆਂ ਪ੍ਰੋਪੋਜੀਸ਼ਨਸ ਹੈਗੀਆਂ, ਸਕੂਲਸ ਦੀਆਂ ਹੈਗੀਆਂ ਆ ਫ੍ਰਿਜ਼ਨੋ 'ਚ। ਇਸੇ ਤਰ੍ਹਾਂ ਆਪਣੇ ਲੋਕਲ ਲੈਵਲ ਦੇ ਉੱਤੇ ਸ਼ਹਿਰਾਂ ਦੇ ਮੇਅਰ, ਸਿਟੀ ਕੌਂਸਲ, ਸਕੂਲ ਬੋਰਡ ਦੇ ਮੈਂਬਰਸ, ਬਹੁਤ ਜ਼ਿਆਦਾ ਇਲੈਕਸ਼ਨਸ ਹੈਗੀਆਂ। ਸੋ ਪਲੀਜ਼ ਇੱਦਾਂ ਕਰੋ ਵੀ ਵੋਟ ਤੋਂ ਬਿਨਾਂ ਨਾ ਕੋਈ ਵਾਂਝਾ ਰਹਿ ਜਾਏ, ਕਿਉਂਕਿ ਤੁਹਾਡੀ ਗਿਣਤੀ ਤਦੇ ਹੀ ਹੋਣੀ ਹੈਗੀ ਆ। ਪਹਿਲੀ ਵਾਰੀ ਹੋਇਆ ਅਮਰੀਕਾ ਦੇ ਵਿੱਚ ਰਾਜਕਨਵੀਰ ਸਿੰਘ ਜੀ, ਇਸ ਵਾਰੀ ਜਿਹੜਾ ਦੋਨਾਂ ਪਾਰਟੀਆਂ ਨੇ ਸਪੈਨਿਸ਼ ਵੋਟਰਸ ਦੇ ਉੱਤੇ ਬਹੁਤ ਪੈਸਾ ਖਰਚ ਕੀਤਾ ਹੈਗਾ। ਮੈਂ ਆਰਟੀਕਲ ਪੜ੍ਹ ਰਿਹਾ ਸੀ, ਉਹਦੇ 'ਚ ਕਹਿੰਦੇ ਵੀ ਇਸ ਵਾਰੀ ਕਾਲੇ ਮੂਲ ਦੇ ਲੋਕਾਂ ਤੋਂ ਬਾਅਦ ਜ਼ਿਆਦਾ ਪੈਸਾ ਜਿਹੜਾ ਆ ਦੋਨਾਂ ਪਾਰਟੀਆਂ ਨੇ ਉਹ ਸਪੈਨਿਸ਼ ਮੂਲ ਦੇ ਲੋਕਾਂ ਦੇ ਉੱਤੇ ਖਰਚ ਕੀਤਾ, ਕਿਉਂਕਿ ਹੁਣ ਉਹਨਾਂ ਦੀ ਪੋਪੂਲੇਸ਼ਨ ਬਹੁਤ ਹੋ ਗਈ, ਉਹਨਾਂ ਨੇ ਵੋਟ ਪਾਣੀਆਂ ਸ਼ੁਰੂ ਕਰ ਦਿੱਤੀ ਹੈਗੀ ਆ। ਸੋ ਕਈ ਏਰੀਏਜ਼ ਇੱਦਾਂ ਦੇ ਹੁੰਦੇ ਆ ਜਿੱਥੇ ਡਿਸਾਈਡਿੰਗ ਫੈਕਟਰ ਬਣ ਜਾਂਦੇ ਆ। ਹੁਣ ਜਿੱਦਾਂ ਆਪਣੀ ਕਮਿਊਨਿਟੀ ਆ ਪੰਜਾਬੀ, ਉਹ ਯੂਬਾ ਸਿਟੀ ਦੇ ਵਿੱਚ, ਫ੍ਰਿਜ਼ਨੋ ਏਰੀਏ ਦੇ ਵਿੱਚ, ਕਈ ਏਰੀਆ 'ਚ ਉਹ ਈਵਨ ਬੇਕਰਸਫੀਲਡ ਵਰਗਾ ਡਿਸਾਈਡਿੰਗ ਫੈਕਟਰ ਬਣ ਸਕਦੇ, ਜਿੱਥੇ ਕਿਤੇ ਲੋਕਲ ਲੈਵਲ ਦੇ ਉੱਤੇ ਜਿਹੜਾ ਵੋਟਾਂ ਦਾ ਫਰਕ ਸਿਰਫ ਜਿਹੜਾ 500,000 ਦਾ ਹੀ ਹੋਵੇ। ਈਵਨ ਇਸ ਵਾਰ ਫ੍ਰਿਜ਼ਨੋ ਦੇ ਵਿੱਚ ਕਾਂਗਰਸਮੈਨ ਦੀ ਜਿਹੜੀ ਹੈਗੀ ਆ ਇੱਕ ਸੀਟ ਬਹੁਤ ਫਸਵੀਂ ਆ, ਨੈਕ ਟੂ ਨੈਕ ਆ। ਇੱਦਾਂ ਦੀ ਜਗ੍ਹਾ ਦੇ ਉੱਤੇ ਫਿਰ ਉਹ ਤੁਹਾਡੀ ਕਮਿਊਨਿਟੀ ਦੀ ਜਿਹੜੀ ਸਪੋਰਟ ਮੰਗ ਸਕਦੇ ਆ। ਸੋ ਆਪਾਂ ਨੂੰ ਉਹ ਹੋਣਾ ਤਦੇ ਹੀ ਆ ਜੇ ਆਪਾਂ ਵੋਟ ਪਾਵਾਂਗੇ। ਜੇ ਉਹੀ ਕਹੀ ਜਾਵਾਂਗੇ ਨਹੀਂ ਜੀ ਪੰਜਾਬੀ ਤਾਂ 7 ਲੱਖ ਹੈਗੇ ਆ, 1 ਮਿਲੀਅਨ ਹੈਗੇ ਆ, ਸਾਡੇ ਨਗਰ ਕੀਰਤਨ 'ਚ 1.5 ਲੱਖ ਬੰਦਾ ਹੁੰਦਾ ਆ, ਉਹ ਨਹੀਂ ਕਾਊਂਟ ਹੋਣਾ। ਕਾਊਂਟ ਉਹੀ ਹੋਣਾ ਜਿਹੜੀਆਂ ਵੋਟਾਂ ਜਿਨ ਪਾਈਆਂ, ਔਰ ਇਹ ਸਾਰਾ ਡਾਟਾ ਹੁੰਦਾ ਕਿਹੜੇ ਬੰਦੇ ਨੇ ਵੋਟ ਪਾਈ ਆ, ਕਿਹੜੇ ਨੇ ਨਹੀਂ ਪਾਈ। ਜੇ ਹੁਣ ਪੂਰੇ ਇੱਕ ਵੱਡੇ ਸ਼ਹਿਰ 'ਚੋਂ ਮੰਨ ਲਓ ਵੀ 100-150 ਵੋਟ ਪਈ ਆ, ਉਹਦੇ ਨਾਲ ਕੋਈ ਬੜਾ ਫਰਕ ਨਹੀਂ ਪੈਣਾ ਹੈਗਾ। ਅਗਲੇ ਕਹਿੰਦੇ ਇਹਨਾਂ ਦਾ ਕੀ ਅਸਰ ਹੋਣਾ ਹੈਗਾ। ਸੋ ਪਲੀਜ਼ ਜਿਹੜੇ ਸਿਟੀਜ਼ਨ ਬਣੇ ਆ ਵੋਟ ਜ਼ਰੂਰ ਪਾਓ, ਹੈ ਨਾ, ਜਿਹਨੂੰ ਮਰਜ਼ੀ ਪਾਓ, ਪਰ ਵੋਟ ਬਹੁਤ ਪਾਣੀ ਜ਼ਰੂਰੀ ਆ।
ਜੀ ਬਿਲਕੁਲ ਬਿਲਕੁਲ, ਇਹ ਬਹੁਤ ਲਾਜ਼ਮੀ ਆ ਤੇ ਇਸ ਨੂੰ ਜਿਹੜਾ ਜ਼ਰੂਰ ਜਿਹੜਾ ਉਹ ਵੋਟ ਪਾਈ ਜਾਵੇ। ਤੇ ਆਪਾਂ ਹਰਜੋਤ ਸਿੰਘ ਜੀ ਖਬਰਾਂ ਦਾ ਸਿਲਸਿਲਾ ਇਦਾਂ ਹੀ ਜਾਰੀ ਰੱਖਾਂਗੇ। ਮਿਲਦੇ ਆਪਾਂ ਆਪਣੇ ਸਾਰੇ ਸਰੋਤਿਆਂ ਨੂੰ ਇੱਕ ਕਮਰਸ਼ੀਅਲ ਬ੍ਰੇਕ ਤੋਂ ਬਾਅਦ 'ਚ। ਜੁੜੇ ਰਹੋ ਇਦਾਂ ਪੰਜਾਬੀ ਰੇਡੀਓ USA ਦੇ ਨਾਲ ਜੀ। ਇਸ ਸਾਲ ਓਬਾਮਾ ਕੇਅਰ ਦੀਆਂ ਰੀਨਿਊਅਲਸ ਅਤੇ ਨਵੀਆਂ ਐਪਲੀਕੇਸ਼ਨਸ ਦਾ ਸਮਾਂ ਆ ਚੁੱਕਾ ਹੈ। ਅੱਜ ਹੀ ਆਪਣੀ ਓਬਾਮਾ ਕੇਅਰ ਕਵਰਡ ਕੈਲੀਫੋਰਨੀਆ ਨੂੰ ਰੀਨਿਊ ਕਰਾਉਣ ਦੇ ਲਈ ਨਵੀਂ ਐਪਲੀਕੇਸ਼ਨ ਭਰਨ ਦੇ ਲਈ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 4082722500। ਕਵਰਡ ਕੈਲੀਫੋਰਨੀਆ ਦੇ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਹਜ਼ਾਰਾਂ ਹੀ ਕਸਟਮਰਸ ਦੀ ਮਦਦ ਕਰ ਚੁੱਕੇ ਹਨ। ਕਾਲ ਖਾਲਸਾ ਇੰਸ਼ੋਰੈਂਸ ਏਜੰਸੀ 4082722500। ਤੁਹਾਡੇ ਆਪਣੇ ਸ਼ਹਿਰ ਫ੍ਰੈਜ਼ਨੋ ਦੇ ਵਿੱਚ ਖੁੱਲ ਚੁੱਕਾ ਹੈ ਇੰਡੀਅਨ ਰੈਸਟੋਰੈਂਟ ਦਾਣਾ ਪਾਣੀ, ਜਿੱਥੋਂ ਖਾ ਸਕਦੇ ਹੋ ਹਰ ਇੱਕ ਤਰ੍ਹਾਂ ਦਾ ਵੈਜੀਟੇਰੀਅਨ ਤੇ ਨਾਨ ਵੈਜੀਟੇਰੀਅਨ ਫੂਡ। ਇਹ ਖੁੱਲੇ ਰਹਿੰਦੇ ਹਨ ਸਵੇਰੇ 10 ਵਜੇ ਤੋਂ ਲੈ ਕੇ ਰਾਤੀ 10 ਵਜੇ ਤੱਕ। ਇੱਥੋਂ ਤੁਸੀਂ ਖਾ ਸਕਦੇ ਹੋ ਵੈਜ ਬਿਰਿਆਨੀ, ਚਿਕਨ ਬਿਰਿਆਨੀ, ਲੈਂਬ ਬਿਰਿਆਨੀ, ਚਾਟ ਪਾਪੜੀ, ਆਲੂ ਟਿੱਕੀ, ਗੋਲ ਗੱਪੇ, ਸਾਗ, ਮੱਕੀ ਦੀ ਰੋਟੀ, ਪਾਲਕ ਪਨੀਰ, ਕੜਾਹੀ ਪਨੀਰ, ਫਿਸ਼ ਪਕੌੜਾ, ਚਿਕਨ ਕਰੀ ਅਤੇ ਤੰਦੂਰੀ ਚਿਕਨ ਵੀ ਖਾ ਸਕਦੇ ਹੋ। ਗੱਲ ਕਰ ਸਕਦੇ ਹੋ 559-900-0013। ਦਾਣਾ ਪਾਣੀ ਇੰਡੀਅਨ ਰੈਸਟੋਰੈਂਟ 3135 ਈਸਟ ਸੈਂਟਰਲ ਐਵੇਨਿਊ ਫ੍ਰੈਜ਼ਨੋ। ਇੱਕ ਤਾਂ ਗਰਮੀ ਨੇ ਇੰਨਾ ਹਾਲੋ ਬੇਹਾਲ ਕੀਤਾ ਪਿਆ, ਦੂਜਾ ਸਟੋਰ ਦਾ ਬਿਜਲੀ ਦਾ ਬਿੱਲ ਹੁਣ ਧੂਆਂ ਕੱਢਿਆ ਪਿਆ, ਤੈਨੂੰ ਕੋਈ ਫਿਕਰ ਹੀ ਹੈ ਨਹੀਂ। ਉਹ ਮੈਂ ਫਿਕਰ ਕਾਹਦਾ ਕਰਦਾ, ਮੈਂ ਤਾਂ ਕਿਊਬਿਕਸ એનર્ਜੀ ਵਾਲਿਆਂ ਤੋਂ ਕੁਝ ਚਿਰ ਪਹਿਲਾਂ ਹੀ ਆਪਣੇ ਬਿਜ਼ਨਸ ਦੇ ਉੱਤੇ ਸੋਲਰ ਲਵਾ ਲਿਆ। ਆਪਣਾ ਬਿੱਲ ਤਾਂ ਹੁਣ ਬਹੁਤ ਹੀ ਘੱਟ ਹੀ ਹੁੰਦਾ ਆ। ਤੂੰ ਵੀ ਅੱਜ ਹੀ ਕਾਲ ਕਰ ਕਿਊਬਿਕਸ એનર્ਜੀ ਵਾਲਿਆਂ ਨੂੰ। ਸਟੋਰ ਦੀਆਂ ਜ਼ਰੂਰਤਾਂ ਦੇ ਅਨੁਸਾਰ ਵਧੀਆ ਸੋਲਰ ਸਿਸਟਮ ਲਾ ਕੇ ਜਾਣਗੇ ਤੇ ਫਿਰ ਗਰਮੀ ਤਾਂ ਭਾਵੇਂ ਲੱਗ ਜਾਵੇ ਪਰ ਬਿਜਲੀ ਦੇ ਬਿੱਲ ਦਾ ਸੇਕ ਨਹੀਂ ਲੱਗਦਾ। ਕਿਊਬਿਕਸ એનર્ਜੀ ਕੈਲੀਫੋਰਨੀਆ ਦੀ ਸੋਲਰ ਕੰਪਨੀ ਹੈ ਜੋ ਕਿ ਤੁਹਾਡੇ ਕਮਰਸ਼ੀਅਲ ਬਿਜ਼ਨੈਸਸ, ਹੋਟਲਸ, ਫਾਰਮਲੈਂਡਸ ਅਤੇ ਰੈਜ਼ੀਡੈਂਟਸ ਦੇ ਲਈ ਜ਼ਰੂਰਤ ਦੇ ਅਨੁਸਾਰ ਸੋਲਰ ਸਿਸਟਮ ਲਗਾ ਕੇ ਦਿੰਦੇ ਹਨ ਤਾਂ ਜੋ ਤੁਸੀਂ ਬਿਜਲੀ ਦੇ ਬਿੱਲ ਨੂੰ ਘਟਾ ਸਕੋ ਤੇ ਖੁਦ ਆਤਮ ਨਿਰਭਰ ਹੋ ਸਕੋ। ਬਹੁਤ ਹੀ ਵਾਜਿਬ ਦਾਮਾਂ ਦੇ ਉੱਤੇ ਤਸੱਲੀ ਬਖਸ਼ ਕੰਮ ਕਰਦੇ ਹਨ। ਸੋਲਰ ਸਿਸਟਮ ਇੰਸਟਾਲ ਕਰਨ ਦੇ ਲਈ ਕੋਈ ਵੀ ਮਨੀ ਡਾਊਨ ਦੇਣ ਦੀ ਜ਼ਰੂਰਤ ਨਹੀਂ। ਇਸ ਸਾਲ 26% ਅਤੇ ਅਗਲੇ ਸਾਲ 22% ਟੈਕਸ ਕ੍ਰੈਡਿਟ ਵੀ ਮਿਲੇਗਾ। ਅੱਜ ਹੀ ਕਾਲ ਕਰੋ ਕਿਊਬਿਕਸ ਸੋਲਰ એનર્ਜੀ ਵਾਲਿਆਂ ਨੂੰ 5593899355 559 399 9355। ਲੂਇਸ ਫ੍ਰੈਂਕੋ ਸੈਲਮਾ ਦੇ ਮੇਅਰ ਦੇ ਲਈ ਇਲੈਕਸ਼ਨ ਲੜ ਰਹੇ ਹਨ। ਲੂਇਸ ਆਪਣੀ ਕਮਿਊਨਿਟੀ ਦੇ ਭਵਿੱਖ ਨੂੰ ਵਧੀਆ ਬਣਾਉਣ ਦੇ ਲਈ ਵਚਨਬੱਧ ਹਨ। ਲੂਇਸ ਫ੍ਰੈਂਕੋ ਕਹਿੰਦੇ ਹਨ ਵੀ ਉਹ ਬੁਨਿਆਦੀ ਢਾਂਚੇ, ਇਨਫਰਾਸਟ੍ਰਕਚਰ ਦੇ ਵਿੱਚ ਨਿਵੇਸ਼ ਇਨਵੈਸਟ ਕਰਨਗੇ ਤਾਂ ਜੋ ਇਸ ਨੂੰ ਬਹੁਤ ਵਧੀਆ ਬਣਾਇਆ ਜਾ ਸਕੇ ਅਤੇ ਭਵਿੱਖ ਦੇ ਲਈ ਇਹ ਚੱਲਦਾ ਰਹੇ। ਪਰਿਵਾਰਾਂ ਦੇ ਲਈ ਵਧੀਆ ਗ੍ਰੀਨ ਸਪੇਸਿਸ, ਪਾਰਕਸ ਬਣਾਉਣ ਨੂੰ ਤਰਜੀਹ ਦੇਣਗੇ। ਇੱਥੋਂ ਦੇ ਰਹਿਣ ਵਾਲੇ ਨਿਵਾਸੀਆਂ ਦੇ ਲਈ ਜੌਬ ਟ੍ਰੇਨਿੰਗਸ ਦਾ ਖਾਸ ਪ੍ਰਬੰਧ ਕਰਨਗੇ ਤਾਂ ਜੋ ਇਕਨੋਮੀ ਹਮੇਸ਼ਾ ਬਿਹਤਰ ਰਹੇ। ਲੂਇਸ ਫ੍ਰੈਂਕੋ ਹਮੇਸ਼ਾ ਹੀ ਪੁਲਿਸ ਅਤੇ ਫਾਇਰ ਡਿਪਾਰਟਮੈਂਟ ਦੇ ਹੱਕ ਦੇ ਵਿੱਚ ਰਹੇ ਹਨ ਤੇ ਪਬਲਿਕ ਸੇਫਟੀ ਨੂੰ ਹੋਰ ਮਜ਼ਬੂਤ ਬਣਾਉਣ ਦੇ ਲਈ ਕੰਮ ਕਰਦੇ ਰਹਿਣਗੇ। ਆ ਰਹੀਆਂ 3 ਨਵੰਬਰ ਦੀਆਂ ਇਲੈਕਸ਼ਨਸ ਦੇ ਵਿੱਚ ਲੂਇਸ ਫ੍ਰੈਂਕੋ ਨੂੰ ਸੈਲਮਾ ਦੇ ਮੇਅਰ ਦੇ ਲਈ ਆਪਣੀ ਕੀਮਤੀ ਵੋਟ ਪਾ ਕੇ ਕਾਮਯਾਬ ਕਰੋ। This ad is paid for by Luis Franco for Mayor of Selma 2020. ਨਿਊ ਇੰਡੀਆ ਸਵੀਟ ਐਂਡ ਸਪਾਈਸਿਸ ਫ੍ਰੈਜ਼ਨੋ। ਇੱਥੋਂ ਤੁਸੀਂ ਲੈ ਸਕਦੇ ਹੋ ਪੰਜਾਬੀ, ਫਿਜੀਅਨ, ਪਾਕਿਸਤਾਨੀ ਗਰੋਸਰੀ, ਮਸਾਲੇ, ਹਰੀਆਂ ਤਾਜ਼ੀਆਂ ਤੇ ਫਰੋਜ਼ਨ ਸਬਜ਼ੀਆਂ, ਹਰ ਤਰ੍ਹਾਂ ਦੀ ਮਠਿਆਈ, ਖੋਏ ਵਾਲੀਆਂ ਪਿੰਨੀਆਂ, ਇਹ ਭਾਜੀ ਵੀ ਬਣਾ ਦਿੰਦੇ ਹਨ। ਤੁਸੀਂ ਇੱਥੋਂ ਆਰਗੈਨਿਕ ਸਮਾਨ ਵੀ ਲੈ ਸਕਦੇ ਹੋ। ਇਹਨਾਂ ਦੇ ਚਾਟ ਕਾਰਨਰ ਵੀ ਹੈ ਜਿੱਥੋਂ ਤੁਸੀਂ ਚਾਟ ਪਾਪੜੀ, ਗੋਲ ਗੱਪੇ, ਮਸਾਲਾ ਡੋਸਾ ਸਭ ਕੁਝ ਮਿਲਦਾ ਹੈ। ਤੁਸੀਂ ਇੱਥੋਂ ਪਰੌਂਠਾ, ਤੰਦੂਰੀ ਕੁਲਚਾ, ਵੈਜੀਟੇਰੀਅਨ ਖਾਣਾ ਬੈਠ ਕੇ ਖਾਓ ਜਾਂ ਆਰਡਰ ਕਰਕੇ ਘਰੇ ਵੀ ਲਿਜਾ ਸਕਦੇ ਹੋ। ਘਰ ਵਿੱਚ ਕਿਸੇ ਵੀ ਫੰਕਸ਼ਨ ਦੇ ਲਈ ਖਾਣਾ ਆਰਡਰ ਕਰ ਸਕਦੇ ਹੋ। ਮੱਕੀ ਦੀ ਰੋਟੀ ਅਤੇ ਸਰੋਂ ਦਾ ਸਾਗ, ਤਾਜੀ ਗੰਨੇ ਦੀ ਰਸ ਵੀ ਮਿਲਦੀ ਹੈ। ਬਲੈਂਕਟ ਅਤੇ ਗੁਰਦੁਆਰਾ ਸਾਹਿਬ ਲਈ ਰੁਮਾਲਾ ਸਾਹਿਬ ਵੀ ਮਿਲਦੇ ਹਨ। ਟਰੱਕਾਂ ਵਾਲੇ ਵੀਰ ਇੱਥੋਂ ਤਾਜ਼ਾ ਅਤੇ ਸਵਾਦਿਸ਼ਟ ਖਾਣਾ ਆਰਡਰ ਕਰ ਸਕਦੇ ਹਨ ਅਤੇ ਪਾਰਕਿੰਗ ਵੀ ਖੁੱਲੀ ਡੁੱਲੀ ਹੈ। ਹੋਰ ਕਿਸੇ ਵੀ ਤਰੀਕੇ ਦੀ ਜਾਣਕਾਰੀ ਲਈ ਕਾਲ ਕਰੋ ਨਿਊ ਇੰਡੀਆ ਸਵੀਟ ਐਂਡ ਸਪਾਈਸਿਸ, ਜਸਵਿੰਦਰ ਸਿੰਘ 559-225-2824 559-225-2824। ਐਡਰੈਸ 3225 ਵੈਸਟ ਸ਼ਾਹ ਐਵੇਨਿਊ, ਸਵੀਟ 103 ਫ੍ਰੈਜ਼ਨੋ। ਜੇ ਇਹ ਅੱਖੀਆਂ ਨਾ ਹੁੰਦੀਆਂ ਤਾਂ ਕਿੱਦਾਂ ਤੇਰਾ ਦੀਦਾਰ ਕਰਦੇ, ਜੇ ਇਹ ਅੱਖੀਆਂ ਨਾ ਹੁੰਦੀਆਂ ਤਾਂ ਕਿੱਦਾਂ ਤੇਰਾ ਦੀਦਾਰ ਕਰਦੇ, ਜੇ ਇਹਨਾਂ ਅੱਖੀਆਂ ਨਾਲ ਅੱਖੀਆਂ ਨਾ ਮਿਲਦੀਆਂ ਤੇ ਦੱਸ ਕਿੱਦਾਂ ਤੈਨੂੰ ਪਿਆਰ ਕਰਦੇ।
ਮੈਂ ਹਾਂ ਤੁਹਾਡੀ ਆਪਣੀ ਰਮਨਦੀਪ ਰਿੰਪੀ ਤੇ ਤੁਸੀਂ ਸੁਣਦੇ ਰਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਇੱਕ ਵਾਰੀ ਫਿਰ ਨਿੱਘੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ ਸਰੋਤੇ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਆਪਣਾ ਇਸ ਮੌਕੇ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ ਜੀ ਇੱਕ ਵਾਰੀ ਫਿਰ। ਧੰਨਵਾਦ, ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਜੀ। ਤੇ ਹਰਜੋਤ ਸਿੰਘ ਜੀ, ਇਸ ਤੋਂ ਪਹਿਲਾਂ ਆਪਾਂ ਖਬਰਾਂ ਵੱਲ ਵਧੀਏ ਤੇ ਸਾਰੇ ਜਾਣਿਆਂ ਨੇ ਜਿਹੜਾ ਉਹ ਨੋਟ ਕਰ ਲਿਆ ਹੋਣਾ, ਜਾਂ ਜਿਨ੍ਹਾਂ ਨੇ ਨਹੀਂ ਨੋਟ ਕੀਤਾ ਉਹ ਮੇਕ ਸ਼ੋਰ ਕਰ ਲੈਣ ਵੀ ਜਿਹੜਾ ਟਾਈਮ ਚੇਂਜ ਆ ਉਹ ਹੋ ਚੁੱਕਾ ਹੋਇਆ ਹੈ। ਵੈਸੇ ਤਾਂ ਤਕਰੀਬਨ ਸਾਰਿਆਂ ਦੀਆਂ ਜਿਹੜੀਆਂ ਔਨਲਾਈਨ ਘੜੀਆਂ ਜਾਂ ਫੋਨ ਦੀਆਂ ਜਿਹੜੀਆਂ ਘੜੀਆਂ ਉਸ ਦੇ ਉੱਤੇ ਆਟੋਮੈਟਿਕਲੀ ਜਿਹੜਾ ਉਹ ਚੇਂਜ ਹੋ ਜਾਂਦਾ ਆ, ਪਰ ਆਪਾਂ 1 ਘੰਟਾ ਜਿਹੜਾ ਉਹ ਪਿੱਛੇ ਨੂੰ ਜਿਹੜਾ ਉਹ ਹੋ ਚੁੱਕੇ ਆ। ਸੋ ਉਸ ਚੀਜ਼ ਦਾ ਜਿਹੜਾ ਇੱਕ ਫਰਕ ਪੈ ਚੁੱਕਾ ਹੋਇਆ ਹੈ। ਆਪੋ ਆਪਣੀਆਂ ਜਿਹੜੀਆਂ ਦੀਵਾਰਾਂ ਦੇ ਉੱਤੇ ਕੰਧਾਂ ਦੇ ਉੱਤੇ ਲੱਗੀਆਂ ਘੜੀਆਂ ਨੇ ਉਹਨਾਂ ਦੇ ਸਮੇਂ ਜਿਹੜੇ ਉਹ ਜ਼ਰੂਰ ਤੁਸੀਂ ਤਬਦੀਲ ਕਰ ਲਿਓ। ਸਾਰਿਆਂ ਨੇ ਹਰਜੋਤ ਸਿੰਘ ਜੀ ਨੋਟ ਕੀਤਾ ਹੋਣਾ ਵੀ ਅੱਜ ਕੱਲ੍ਹ ਪਤਾ ਨਹੀਂ ਕੀ ਗੱਲ ਜਲਦੀ ਜਿਹੜੀ ਉਹ ਜਾਗ ਆ ਜਾਂਦੀ ਆ, ਪਰ ਉਹ ਬਾਇਓਲੋਜੀਕਲ ਕਲੌਕ ਜਿਹੜੀ ਉਹ ਬੰਦੇ ਦੀ ਉਸ ਹਿਸਾਬ ਦੇ ਨਾਲ ਚੱਲਦੀ ਹੁੰਦੀ ਆ। ਅਜੇ ਟਾਈਮ ਲੱਗੂਗਾ ਥੋੜ੍ਹੇ ਦਿਨ ਜਿਹੜੇ ਇਸ ਚੀਜ਼ ਨੂੰ ਕਰਨ ਦੇ ਲਈ। ਇਹ ਉੱਦਾਂ ਵੈਸੇ ਦੇਖਿਆ ਜਾਵੇ ਹਰਜੋਤ ਸਿੰਘ ਜੀ ਖਤਰਨਾਕ ਚੀਜ਼ ਬਣਦੀ ਆ। ਬੰਦਾ ਸੁੱਤਾ ਅੱਧਾ ਜਾਗਦਾ ਜਾਂ ਕਈ ਵਾਰੀ ਨਾ ਇਹ ਡੇ ਲਾਈਟ ਸੇਵਿੰਗ ਦਾ ਕੈਲੀਫੋਰਨੀਆ ਦੇ ਵਿੱਚ VOTING ਵੀ ਹੋਈ ਸੀ ਇਹਦੇ ਉੱਤੇ ਪ੍ਰੋਪੋਜੀਸ਼ਨ ਤੇ ਆਈ ਡੋਨਟ ਨੋ ਕੀ ਬਣਿਆ ਉਹ ਤੋਂ ਬਾਅਦ। ਉਹਦੇ ਵਿੱਚ ਇਹ ਸੀਗਾ ਹਰਜੋਤ ਸਿੰਘ ਜੀ, ਫੈਡਰਲ ਲੈਵਲ ਦੇ ਉੱਤੇ ਜਿਹੜਾ ਉਹ ਪਾਸ ਹੋਣਾ ਸੀਗਾ। ਆਪਣੇ ਕੈਲੀਫੋਰਨੀਆ ਦੇ ਲੋਕਾਂ ਨੇ ਕਿਹਾ ਵੀ ਅਸੀਂ ਨਹੀਂ ਘੜੀਆਂ ਚੇਂਜ ਕਰਨਾ ਚਾਹੁੰਦੇ, ਵੀ ਬੰਦ ਕਰੋ ਇਹ ਜਿਹੜਾ ਇੱਕ ਸਮਾਂ ਰੱਖਣਾ ਉਹ ਰੱਖੋ। ਹਰ ਵਾਰੀ ਕੀ ਆ ਹਰ 6 ਮਹੀਨੇ ਬਾਅਦ ਤੁਸੀਂ ਸਾਨੂੰ ਚੇਂਜ ਕਰਨ ਨੂੰ ਕਹਿ ਦਿੰਦੇ ਆ, ਪਰ ਫੈਡਰਲ ਲੈਵਲ ਦੇ ਉੱਤੇ ਇਸ ਦੇ ਉੱਤੇ ਜਿਹੜਾ ਉਹ ਪਾਸ ਨਹੀਂ ਹੋਇਆ, ਉਹਨਾਂ ਨੂੰ ਮਨਜ਼ੂਰੀ ਹਾਲ ਦੀ ਘੜੀ ਨਹੀਂ ਮਿਲੀ। ਆਪਾਂ ਦੇਖਿਆ ਹੀ ਆ ਪਿਛਲੇ 2 ਸਾਲਾਂ 'ਚ ਅਜਿਹੇ ਮੁੱਦੇ ਤਾਂ ਬਿਲਕੁਲ ਬੈਕ ਬਰਨਰ ਤੋਂ ਵੀ ਪਰੇ ਕਿਹੜੇ ਲਿਫਾਫੇ 'ਚ ਪਏ ਜਿਹੜੇ ਉਹ ਹੋਣਗੇ, ਉਹਨਾਂ ਦੇ ਉੱਤੇ ਕਿਸੇ ਨੇ ਗੌਰ ਨਹੀਂ ਕੀਤਾ। ਹੋ ਸਕਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਸ ਦੇ ਉੱਤੇ ਕਿਤੇ ਕੋਈ ਫੈਡਰਲ ਲੈਵਲ ਦੇ ਉੱਤੇ ਕੇਂਦਰ ਵੱਲੋਂ ਜਿਹੜੀ ਇਜਾਜ਼ਤ ਮਿਲੇ ਤਾਂ ਫਿਰ ਇਹ ਘੜੀਆਂ ਦਾ ਸਮਾਂ ਜਿਹੜਾ ਚੇਂਜ ਹੋਣਾ ਫਿਰ ਬੰਦ ਹੋਊਗਾ। ਇੱਥੇ ਇਹ ਆ ਵੀ ਇਹ ਇੱਕ ਪਿਰਤ ਪੈ ਸਕਦੀ ਹੈ ਜੇ ਕੈਲੀਫੋਰਨੀਆ ਵਾਲਿਆਂ ਨੇ ਜੇ ਸ਼ੁਰੂ ਕਰਤਾ। ਹੋ ਸਕਦਾ ਵੀ ਹੋਰ ਵੀ ਬਹੁਤ ਸਾਰੇ ਸੂਬੇ ਜਿਹੜੇ ਆ ਉਹ ਤੰਗ ਪਰੇਸ਼ਾਨ ਇਸ ਚੀਜ਼ ਦੇ ਕਰਕੇ ਹੁੰਦੇ ਆ, ਕਿਉਂਕਿ ਅੱਜ ਕੱਲ੍ਹ ਜੇ ਤੁਸੀਂ ਦੇਖੋ ਸਾਰੇ ਜਾਣੇ ਬਿਲਡਿੰਗਾਂ ਦੇ ਅੰਦਰ ਹੀ ਨੇ, ਕੰਮ ਸਾਰਿਆਂ ਨੇ ਜਿਹੜਾ ਅੰਦਰ ਹੀ ਕਰਨਾ ਹੁੰਦਾ ਆ, ਜਿਸ ਕਰਕੇ ਕੋਈ ਬਹੁਤਾ ਜਿਹੜਾ ਉਸ ਦੇ ਵਿੱਚ ਫਰਕ ਲੋਕਾਂ ਨੂੰ ਨਹੀਂ ਪਤਾ ਲੱਗਦਾ, ਕਿਉਂਕਿ ਅੰਦਰ ਤਾਂ ਲਾਈਟਾਂ ਹੀ ਜਿਹੜੀਆਂ ਲੋਕਾਂ ਨੇ ਜਗਾ ਕੇ ਬਿਜਲੀ ਦੀ ਵਰਤੋਂ ਕਰਦੇ ਹੋਏ ਹੀ ਜਿਹੜਾ ਉਹ ਚਾਨਣ ਉਹ ਕੀਤਾ ਹੁੰਦਾ ਆ। ਜੀ, ਅਗਲੀ ਖਬਰ ਵੱਲ ਆਈਏ। ਸਰੋਤਿਆਂ ਨੂੰ ਯਾਦ ਹੋਊਗਾ ਐਡਵਰਡ ਸਨੋਡਨ, ਜਿਸ ਨੇ ਜਿਹੜੀ ਆ ਇੱਕ US ਨੈਸ਼ਨਲ ਸਿਕਿਉਰਿਟੀ ਏਜੰਸੀ ਦਾ ਜਿਹੜਾ ਕੰਟਰੈਕਟਰ ਸੀਗਾ, ਇਨਫੋਰਮੇਸ਼ਨ ਜਿਹੜੀ ਸੀਗੀ ਉਹ ਐਕਸਪੋਜ਼ ਕੀਤੀ ਸੀ। ਉਹ ਤੋਂ ਬਾਅਦ ਜਾ ਕੇ ਉਹ ਰਸ਼ੀਆ ਦੇ ਵਿੱਚ ਉਸਨੇ ਸ਼ਰਨ ਲੈ ਲਈ ਸੀ। ਸੋ ਅੱਜ ਖਬਰ ਆ ਰਹੀ ਆ ਵੀ ਜਿਹੜਾ ਐਡਵਰਡ ਸਨੋਡਨ ਆ ਉਹ ਰਸ਼ੀਆ ਦਾ ਸਿਟੀਜ਼ਨ ਬਣਨ ਦੇ ਲਈ ਉਸਨੇ ਉੱਥੇ ਐਪਲੀਕੇਸ਼ਨ ਪਾ ਦਿੱਤੀ ਹੈਗੀ ਆ। ਆਪਣੇ ਪੇਰੈਂਟਸ ਤੇ ਵਾਈਫ ਤੋਂ ਜਿਹੜਾ ਸੈਪਰੇਟ ਹੋ ਚੁੱਕਾ ਹੈਗਾ ਜੀ। ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਅੱਜ ਸਟਾਕ ਮਾਰਕੀਟ ਉੱਤੇ ਨੂੰ ਗਈ ਆ। ਵਾਲ ਸਟਰੀਟ ਨੇ ਭਵਿੱਖਬਾਣੀ ਕੀਤੀ ਹੈ ਵੀ ਜੋ ਬਾਈਡਨ ਜਿਹੜਾ ਉਹ ਜਿੱਤੂਗਾ, ਜਿਸ ਕਰਕੇ ਕਹਿੰਦੇ ਵੀ ਸਟਾਕ ਮਾਰਕੀਟ ਅੱਜ ਜਿਹੜੇ ਆ ਉਸ ਦੇ ਵਿੱਚ ਉਛਾਲ ਜਿਹੜਾ ਉਹ ਦੇਖਿਆ ਗਿਆ ਹੈਗਾ। ਇਸ ਮੌਕੇ ਜਦੋਂ ਆਪਾਂ ਗੱਲ ਕਰ ਰਹੇ ਹਾਂ ਤਾਂ 300 ਪੁਆਇੰਟ ਤੋਂ ਉੱਤੇ ਜਿਹੜੀ ਸਟਾਕ ਮਾਰਕੀਟ ਆ ਉਹ ਚੱਲ ਰਹੀ ਆ। ਵਾਲ ਸਟਰੀਟ ਵਾਲਿਆਂ ਦਾ ਕਹਿਣਾ ਹੈ ਵੀ ਜੇ ਜੋ ਬਾਈਡਨ ਪ੍ਰੈਜ਼ੀਡੈਂਸੀ ਜਿੱਤਦਾ ਆ ਤੇ ਇਹਦੇ ਨਾਲ ਵੀ ਸਾਡੀ ਜਿਹੜੀ ਸਟਾਕਸ ਦੇ ਬਾਰੇ ਜਾਂ ਮਾਰਕੀਟ ਬਾਰੇ ਚਰਚਾ ਜਿਹੜੀ ਉਹ ਘੱਟ ਹੋਊਗੀ ਤੇ ਕਿਤੇ ਨਾ ਕਿਤੇ ਸਾਨੂੰ ਜਿਹੜਾ ਉਸ ਦਾ ਫਾਇਦਾ ਹੋ ਸਕਦਾ ਆ। ਆਪਾਂ ਦੇਖਿਆ ਹੀ ਆ ਵੀ ਮਾਰਚ ਮਹੀਨੇ ਦੇ ਵਿੱਚ ਕਿੰਨਾ ਬੁਰੀ ਤਰ੍ਹਾਂ ਜਿਹੜਾ ਆ ਉਹ ਫਾਲ ਬੀਅਰ ਕੈਟੇਗਰੀ, ਜਿਸ ਨੂੰ ਆਖ ਦਿੱਤਾ ਜਾਂਦਾ ਬੀਅਰ ਕੈਟੇਗਰੀ, ਬੀਅਰ ਫਾਲ ਜਿਹੜਾ ਆ ਉਹ ਹੋਇਆ ਸੀਗਾ। ਸੋ ਪਰ ਹੁਣ ਪਿਛਲੇ ਵੀਕ ਦੇ ਵਿੱਚ ਵੀ ਲਗਾਤਾਰ ਕਾਫੀ ਜਿਹੜੀ ਗਿਰਾਵਟ ਆ ਉਹ ਦੇਖੀ ਗਈ ਸੀ, ਪਰ ਅੱਜ ਜਿਹੜੀ ਇਹ ਵਾਲ ਸਟਰੀਟ ਦੀ ਭਵਿੱਖਬਾਣੀ ਦੇ ਨਾਲ ਜ਼ਰੂਰ ਜਿਹੜੀ ਸਟਾਕ ਮਾਰਕੀਟ ਉੱਤੇ ਵੱਲ ਨੂੰ ਉਹ ਗਈ ਹੈਗੀ ਆ। ਉੱਦਾਂ ਜੇ ਦੇਖਿਆ ਜਾਵੇ ਅਮੂਮਨ ਜਿਹੜੇ ਸਟਾਕਸ ਆ ਉਦੋਂ ਤਾਂ ਜਾਂਦੇ ਨੇ ਜੇ ਕੋਈ ਰਿਪਬਲਿਕਨ ਪ੍ਰੈਜ਼ੀਡੈਂਟ ਜਿੱਤਦਾ ਹੈ ਜਾਂ ਰਿਪਬਲਿਕਨ ਸੈਨੇਟ ਆ, ਉਸ ਦੇ ਵੱਲ ਨੂੰ ਜਿਹੜੀ ਆ ਉਹ ਝੁਕਾਵ ਜਿਹੜਾ ਉਹ ਰਹਿੰਦਾ ਆ। ਪਰ ਜਿਹੜੇ ਇਨਵੈਸਟਰ ਆ ਉਹ ਕਹਿੰਦੇ ਵੀ ਇਸ ਟਾਈਮ ਇਹ ਅੱਡੀਆਂ ਚੱਕ ਕੇ ਦੇਖਣ ਦੇ ਨੇ ਵੀ ਕਿਹੜੀ ਜਿਹੜਾ ਸਟਿਮੂਲਸ ਪੈਕੇਜ ਜਿਹੜਾ ਆ ਉਹ ਹੋਰ ਆਊਗਾ, ਜਿਸ ਦੇ ਨਾਲ ਇੱਕ ਹਿਸਾਬ ਦੇ ਨਾਲ ਕਰੰਸੀ ਦਾ ਜਿਹੜਾ ਟੀਕਾ ਆ ਉਹ ਇਸ ਦੇ ਵਿੱਚ ਹੋਰ ਲੱਗੂਗਾ। ਪਰ ਇਹ ਵੀ ਜਿਹੜੇ ਆਪਣੇ ਸਰੋਤਿਆਂ ਨੂੰ ਦੱਸਦੇ ਜਾਈਏ
ਵੀ ਜਿੰਨਾ ਜ਼ਿਆਦਾ ਸਟਿਮੂਲਸ ਜਾਂ ਜਿੰਨਾ ਜ਼ਿਆਦਾ ਕੈਸ਼ ਬਣਾਇਆ ਜਾਂਦਾ, ਛਾਪਿਆ ਜਾਂਦਾ ਆ, ਉਨੀ ਜ਼ਿਆਦਾ ਮਹਿੰਗਾਈ ਜਿਹੜੀ ਆ ਉਹ ਫਿਰ ਵੱਧਦੀ ਆ। ਉਹ ਇੱਕ ਟਾਈਮ ਦੇ ਉੱਤੇ ਤਾਂ ਆਪਾਂ ਨੂੰ ਉਹ ਜਿਹੜਾ ਠੀਕ ਲੱਗਦਾ ਆ ਅਤੇ ਚਾਹੀਦਾ ਵੀ ਹੁੰਦਾ ਹੈ ਉਹ ਅਜਿਹੇ ਮੌਕਿਆਂ ਦੇ ਉੱਤੇ, ਪਰ ਇਨ ਲੌਂਗ ਰਨ ਉਹ ਕਈ ਵਾਰੀ ਜਿਹੜਾ ਉਹ ਖਰਾਬੀ ਵੀ ਆਪਣੇ ਲਈ ਓਵਰਆਲ ਇਕੋਨਮੀ ਦੇ ਲਈ ਉਹ ਕਰ ਸਕਦਾ ਆ, ਕਿਉਂਕਿ ਬਹੁਤੇ ਲੋਕਾਂ ਨੇ ਫਿਰ ਸਾਰਾ ਕੁਝ ਕੈਸ਼ ਦੇ ਉੱਤੇ ਕਰਨ ਦੀ ਕੋਸ਼ਿਸ਼ ਕਰਨੀ ਹੈ ਅਤੇ ਚੀਜ਼ਾਂ ਜਿਹੜੀਆਂ ਉਹ ਮਹਿੰਗੀਆਂ ਹੋਣੀਆਂ ਸ਼ੁਰੂ ਹੋ ਜਾਣੀਆਂ। ਅਗਲੀ ਖਬਰ ਚੱਲੀਏ ਜਿਹੜੀ ਯੂਕੇ ਤੋਂ ਆ ਰਹੀ ਹੈ। ਯੂਕੇ ਦੇ ਪ੍ਰਾਈਮ ਮਿਨਿਸਟਰ ਬੋਰਿਸ ਜੌਨਸਨ ਨੇ ਆਪਣੇ ਮੁਲਕ ਦੇ ਵਿੱਚ ਅਨਾਊਂਸ ਕਰ ਦਿੱਤਾ ਵੀ ਉਹ ਨਵੰਬਰ 5 ਤੋਂ ਲੈ ਕੇ ਦਸੰਬਰ 2 ਤੱਕ ਲਗਭਗ 1 ਮਹੀਨੇ ਦੇ ਲਈ ਪੂਰਾ ਲੋਕਡਾਊਨ ਰਹੂਗਾ। ਤੇ ਉਹਨਾਂ ਨੇ ਨਾਲ ਦੀ ਨਾਲ ਵਾਰਨਿੰਗ ਵੀ ਦਿੱਤੀ ਹੈਗੀ ਆ ਭਈ ਇਸ ਵਾਰ ਜਿਹੜੀਆਂ ਮੌਤਾਂ ਆ ਉਹ ਡਬਲ ਹੋ ਸਕਦੀਆਂ, ਜਿਹੜੀਆਂ ਪਹਿਲੀ ਵੇਵ 'ਚ ਹੋਈਆਂ ਸੀ ਉਹਦੇ ਨਾਲੋਂ ਡਬਲ ਹੋ ਸਕਦੀਆਂ। ਹੁਣ ਤੱਕ ਯੂਕੇ ਦੇ ਵਿੱਚ 1 ਮਿਲੀਅਨ ਲੋਕ ਜਿਹੜੇ ਆ ਕਰੋਨਾ ਵਾਇਰਸ ਨਾਲ ਕਨਫਰਮਡ ਪੋਜ਼ਿਟਿਵ ਪਾਏ ਗਏ ਹੈਗੇ ਆ। 46,807 ਲੋਕਾਂ ਦੀ ਜਿਹੜੀ ਮੌਤ ਹੋ ਚੁੱਕੀ ਆ ਜੌਨ ਹੌਪਕਿੰਸ ਯੂਨੀਵਰਸਿਟੀ ਦੇ ਡਾਟਾ ਦੇ ਮੁਤਾਬਕ। ਤੇ ਇਸ ਨੂੰ ਲੈ ਕੇ ਬਹੁਤ ਸਾਰੇ ਲੋਕ ਜਿਹੜੇ ਆ ਪ੍ਰਾਈਮ ਮਿਨਿਸਟਰ ਬੋਰਿਸ ਜੌਨਸਨ ਦੇ ਨਾਲ ਅਪਸੈਟ ਵੀ ਹੈਗੇ ਆ ਵੀ ਪੂਰਾ ਮੁਲਕ ਇੱਕ ਤਰ੍ਹਾਂ ਨਾਲ ਸ਼ਟ ਡਾਊਨ ਕਰਨਾ ਹੈਗਾ, ਸਿਰਫ ਐਮਰਜੈਂਸੀ ਸਰਵਿਸਿਜ਼ ਜਿਹੜੀਆਂ ਖੁੱਲੀਆਂ ਰਹਿਣਗੀਆਂ, ਹੌਸਪੀਟਲਸ ਜਾਂ ਫੂਡ ਵਾਲੇ ਸਟੋਰ ਹੈਗੇ ਆ, ਬਾਕੀ ਸਭ ਕੁਝ ਜਿਹੜਾ ਬੰਦ ਰਹੂਗਾ। ਇਹਦੇ ਸੰਬੰਧ ਦੇ ਵਿੱਚ ਉਹਨਾਂ ਨੇ ਇਹ ਵੀ ਕਿਹਾ ਵੀ ਮੈਂ ਕੋਈ ਕਿਸੇ ਤੋਂ ਮਾਫੀ ਨਹੀਂ ਮੰਗਣੀ ਹੈਗੀ ਵੀ ਆਈ ਐਮ ਨੋਟ ਗੋਇੰਗ ਟੂ ਅਪੋਲੋਜਾਈਜ਼ ਇਸ ਕੰਮ ਦੇ ਲਈ, ਪਰ ਇੱਕੋ ਇੱਕ ਹੁਣ ਸਾਡੇ ਕੋਲ ਸਾਧਨ ਹੈਗਾ ਆ ਇਸ ਨੂੰ ਰੋਕਣ ਦਾ ਤੇ ਆਪਾਂ ਜਿਹੜਾ ਆ ਪੂਰਾ ਸ਼ਟ ਡਾਊਨ ਕਰ ਦਿੱਤਾ ਜਾਵੇ। ਜੀ ਜੀ ਇਹਦਾ ਮਤਲਬ ਇਹੀ ਆ ਹਰਜੋਤ ਸਿੰਘ ਜੀ ਵੀ ਕਰੋਨਾ ਵਾਇਰਸ ਦੀ ਸਿਚੁਏਸ਼ਨ ਕੋਈ ਬਹੁਤੀ ਚੰਗੀ ਨਹੀਂ ਹੈਗੀ। ਇਹ ਇੱਥੇ ਵੀ ਅਮਰੀਕਾ ਦੇ ਵਿੱਚ ਵੀ ਹਾਲਾਤ ਜਿਹੜੇ ਉਹ ਨਾਜ਼ੁਕ ਬਣਦੇ ਜਾ ਰਹੇ ਆ, ਰਿਕਾਰਡ ਤੋੜ ਆંકੜੇ ਆ ਰਹੇ ਆ। ਇਸੇ ਦੇ ਉੱਤੇ ਡਾਕਟਰ ਫਾਊਚੀ ਨੇ ਕਿਹਾ ਸੀਗਾ ਵੀ ਆਪਾਂ ਕੋਵਿਡ ਵਿੰਟਰ ਦੇ ਲਈ ਬਿਲਕੁਲ ਵੀ ਤਿਆਰ ਨਹੀਂ ਹੈਗੇ, ਜਿਸ ਨੂੰ ਲੈ ਕੇ ਹੀ ਰਾਸ਼ਟਰਪਤੀ ਟਰੰਪ ਨੇ ਫਿਰ ਜਿਹੜੀ ਉਹ ਰੈਲੀ ਦੇ ਵਿੱਚ ਇਹਨਾਂ ਨੂੰ ਇੱਕ ਹਿਸਾਬ ਦੇ ਨਾਲ ਫਾਇਰ ਕਰਨ ਦੀ ਗੱਲ ਜਿਹੜੀ ਆ ਉਹਨਾਂ ਦੇ ਸਪੋਰਟਰਸ ਦੇ ਦੁਆਰਾ ਜਿਹੜਾ ਨਾਅਰੇ ਲਾਏ ਜਾ ਰਹੇ ਸੀ ਉਸ ਨੂੰ ਲੈ ਕੇ ਜਿਹੜਾ ਆਖਿਆ ਸੀਗਾ ਕੋਈ ਨਹੀਂ ਥੋੜ੍ਹੇ ਦਿਨ ਜਿਹੜਾ ਆਪਾਂ ਨੂੰ ਇੰਤਜ਼ਾਰ ਜਿਹੜਾ ਉਹ ਕਰਨਾ ਜਿਹੜਾ ਉਹ ਪੈਣਾ ਆ। ਸੋ ਅਮਰੀਕਾ ਵਾਲੇ ਵੀ ਜਿਹੜਾ ਉਹ ਧਿਆਨ ਜਿਹੜਾ ਜ਼ਰੂਰ ਦਿਓ, ਮਾਸਕ ਵਗੈਰਾ ਜਿਹੜਾ ਉਹ ਪਾ ਕੇ ਰੱਖੋ। ਅਜੇ ਵੀ ਕਈ ਲੋਕ ਇਸ ਨੂੰ ਫਲੂ ਦੇ ਨਾਲ ਕੰਪੇਅਰ ਕਰਕੇ ਜਿਹੜਾ ਉਹ ਦੇਖੀ ਜਾਂਦੇ ਨੇ। ਨੋ ਡਾਊਟ ਫਲੂ ਦੇ ਨਾਲ ਵੀ ਮੌਤਾਂ ਹੁੰਦੀਆਂ, ਪਰ ਇੰਨੀਆਂ ਮੌਤਾਂ ਇੰਨੀ ਜਲਦੀ ਜਿਹੜਾ ਉਹ ਨਹੀਂ ਹੁੰਦੀਆਂ। ਹੁਣ ਚਲੋ ਇੰਨੇ ਮਹੀਨਿਆਂ ਤੋਂ ਜਿਹੜੇ ਡਾਕਟਰ ਇਹਨਾਂ ਦੇ ਨਾਲ ਜੂਝਦੇ ਹੋਏ ਉਹਨਾਂ ਨੂੰ ਇਹ ਪਤਾ ਲੱਗ ਰਿਹਾ ਵੀ ਕਿੱਦਾਂ ਜਿਹੜਾ ਇਸ ਦਾ ਇਲਾਜ ਕਰਨਾ ਉਹ ਬਿਹਤਰ ਹੈਗਾ ਆ, ਪਰ ਇਹਦਾ ਮਤਲਬ ਇਹ ਨਹੀਂ ਆ ਵੀ ਆਪਾਂ ਜਿਹੜਾ ਹਸਪਤਾਲ ਦੇ ਵਿੱਚ ਦਾਖਲ ਹੋਈਏ, ਕਿਉਂਕਿ ਇਸ ਦੇ ਅਜੇ ਆਪਾਂ ਨੂੰ ਲੌਂਗ ਟਰਮ ਇਫੈਕਟਸ ਜਿਹੜੇ ਉਹ ਪਤਾ ਨਹੀਂ ਆ ਵੀ, ਕਿਉਂਕਿ ਰੈਸਪੀਰੇਟਰੀ ਔਰਗਨਸ ਸਾਹ ਲੈਣ ਵਾਲੇ ਕਹਿ ਲਓ ਵੀ ਅੰਗਾਂ ਦੇ ਉੱਤੇ ਇਸ ਦਾ ਜਿਹੜਾ ਭੈੜਾ ਅਸਰ ਹੁੰਦਾ ਆ ਅਤੇ ਬਾਅਦ ਬੁਢਾਪੇ ਦੇ ਵਿੱਚ ਕੋਈ ਬਹੁਤਾ ਭੈੜਾ ਅਸਰ ਨਾ ਛੱਡੇ, ਇਸ ਲਈ ਬਚਾਅ ਦੇ ਵਿੱਚ ਹੀ ਜਿਹੜਾ ਉਹ ਬਚਾਅ ਰੱਖਣਾ ਚਾਹੀਦਾ ਹੈਗਾ ਆ। ਅਗਲੀ ਖਬਰ ਵੱਲ ਚੱਲੀਏ ਜਿਹੜੀ ਵਾਸ਼ਿੰਗਟਨ ਪੋਸਟ ਨੇ ਛਾਪੀ ਆ। ਕਹਿੰਦੇ ਵੀ US ਦੀ ਇਕੋਨਮੀ ਆ ਉਹਦੇ 'ਤੇ ਕਾਫੀ ਬੁਰਾ ਅਸਰ ਪੈ ਸਕਦਾ ਆ ਇਲੈਕਸ਼ਨ ਦੇ ਤੋਂ ਬਾਅਦ। ਕੱਲ੍ਹ ਜਿਹੜਾ ਹੈਗਾ ਨਵੰਬਰ 3 ਤੋਂ ਬਾਅਦ ਜਦੋਂ ਨਵੇਂ ਪ੍ਰੈਜ਼ੀਡੈਂਟ ਨੇ ਸਹੁੰ ਚੁੱਕਣੀ ਹੈਗੀ ਆ ਜਨਵਰੀ 'ਚ 21 ਨੂੰ ਜਾ ਕੇ, ਸੋ ਇਹ ਕਾਫੀ ਲੰਮਾ ਸਮਾਂ ਜਿਹੜਾ ਵਿੱਚ ਹੈਗਾ ਆ। ਸੋ ਯੂਜਲੀ ਕੀ ਹੁੰਦਾ ਹੈ ਵੀ ਜਿਹੜਾ ਨਵਾਂ ਪ੍ਰੈਜ਼ੀਡੈਂਟ ਇਲੈਕਟ ਹੁੰਦਾ ਹੈ ਉਹ ਇਹਨਾਂ 2 ਮਹੀਨਿਆਂ ਦੇ ਵਿੱਚ ਆਪਣੀ ਕੀ ਪਾਲਿਸੀਜ਼ ਹੁੰਦੀਆਂ ਆ, ਕਿਹੜੇ ਉਹਨਾਂ ਨੇ ਆਪਣੇ ਵੱਖ-ਵੱਖ ਮਹਿਕਮਿਆਂ ਦੇ ਜਿਹੜੇ ਹੈੱਡ ਚੁਣਨੇ ਹੈਗੇ ਆ ਉਹ ਉਹਦੇ 'ਤੇ ਸਪੈਂਡ ਕਰਦਾ ਆ। ਪਰ ਬਹੁਤ ਸਾਰੇ ਜਿਹੜੇ ਇਸ਼ੂਜ਼ ਹੁੰਦੇ ਆ ਉਹ ਕਈ ਵਾਰੀ ਲਿੰਬੋ ਦੇ ਵਿੱਚ ਚਲੇ ਜਾਂਦੇ ਹੈਗੇ ਆ। ਕਹਿੰਦੇ ਪਈ ਆਇਲ ਪ੍ਰਾਈਸਿਸ ਨੂੰ ਲੈ ਕੇ ਜਿਹੜੀ ਇੰਡਸਟਰੀ ਆ ਉਹ ਕਾਫੀ ਇਸ ਟਾਈਮ ਦੇ ਉੱਤੇ ਸ਼ੇਕੀ ਹੈਗੀ ਆ। ਬਹੁਤ ਸਾਰੇ ਜਿਹੜੇ ਲੋਕ ਆ ਮਿਲੀਅਨਸ ਆਫ ਅਮਰੀਕਨ ਕਹਿੰਦੇ ਜਿਹੜੇ ਆ ਉਹ ਪਾਵਰ ਤੇ ਵਾਟਰ ਉਹਨਾਂ ਦਾ ਸ਼ਟ ਡਾਊਨ ਹੋ ਸਕਦਾ, ਕਿਉਂਕਿ ਜੇ ਉਹਨਾਂ ਨੇ ਆਪਣੇ ਯੂਟਿਲਿਟੀ ਬਿੱਲ ਨਾ ਦਿੱਤੇ, ਕਿਉਂਕਿ ਸਟਿਮੂਲਸ ਪੈਕੇਜ ਤਾਂ ਪਾਸ ਨਹੀਂ ਹੋਇਆ ਤੇ ਜੇ ਪਾਸ ਵੀ ਹੋਊਗਾ ਤਾਂ ਫਿਰ ਹੁਣ ਉਹ ਜਿਹੜਾ ਨਵਾਂ ਪ੍ਰੈਜ਼ੀਡੈਂਟ ਜੋ ਵੀ ਆਊਗਾ, ਚਾਹੇ ਉਹ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣ ਜਾਂ ਵਾਈਸ ਪ੍ਰੈਜ਼ੀਡੈਂਟ ਜੋ ਬਾਈਡਨ ਹੋਣ, ਉਹਨਾਂ ਦੀ ਸਹੁੰ ਚੁੱਕ ਤੋਂ ਬਾਅਦ ਹੀ ਕੋਈ ਨਾ ਕੋਈ ਡਿਸੀਜਨ ਲਊਗੇ ਤੇ ਉਹਨੂੰ ਵੀ ਜਿਹੜਾ ਆ ਕਾਫੀ ਸਮਾਂ ਲੱਗ ਸਕਦਾ ਹੈਗਾ ਉਸ ਡਿਸੀਜਨ ਲੈਣ ਨੂੰ, ਕਿਉਂਕਿ ਪਹਿਲੇ ਦਿਨੇ ਜਾਂ ਪਹਿਲੇ ਸੱਟੇ ਥੋੜ੍ਹੋ ਇੱਕਦਮ ਉਹਨਾਂ ਨੇ ਡਿਸਾਈਡ ਕਰ ਲੈਣਾ ਵੀ ਆਹ ਕੁਛ ਹੋਣਾ ਆ। ਸੋ ਆਉਣ ਵਾਲੇ ਕੁਛ ਮਹੀਨੇ ਜਿਹੜੇ ਆ ਇਕੋਨਮੀ ਦੇ ਉੱਤੇ ਬਹੁਤ ਬੁਰਾ ਅਸਰ ਪਾ ਸਕਦੇ ਹੈਗੇ। ਖਾਸ ਕਰਕੇ ਕਹਿੰਦੇ ਪਈ ਟਰੈਵਲ ਇੰਡਸਟਰੀ ਜਿਹੜੀ ਆ ਇਹ ਐਕਸਟਰੀਮ ਸਲੋ ਡਾਊਨ ਹੋਊਗੀ। ਐਕਸਟਰੀਮ ਸਲੋ ਡਾਊਨ ਦਾ ਮਤਲਬ ਬਹੁਤ ਬੁਰੀ ਤਰ੍ਹਾਂ ਸਲੋ ਡਾਊਨ ਰਹੂਗੀ। ਰੈਸਟੋਰੈਂਟ, ਹੌਸਪੀਟੈਲਿਟੀ ਇੰਡਸਟਰੀ, ਇਹ ਜਿਹੜੀਆਂ ਇਹਨਾਂ ਦਾ ਜਿਹੜਾ ਬਹੁਤ ਬੁਰੀ ਤਰ੍ਹਾਂ ਅਸਰ ਪਏਗਾ।
ਜੀ ਜੀ ਬਿਲਕੁਲ। ਅਤੇ ਆਪਾਂ ਜਿਹੜੇ ਆ ਇਹ ਵੀ ਜਿਹੜੇ ਦੱਸਦੇ ਜਾਈਏ ਇਲੈਕਸ਼ਨ ਦੇ ਨਾਲ, ਜਿੱਦਾਂ ਆਪਾਂ ਦੇਖਿਆ ਹੀ ਆ ਵੀ ਕਾਫੀ ਇਹਨਾਂ ਸਾਰੀਆਂ ਚੀਜ਼ਾਂ ਦੇ ਉੱਤੇ ਅਸਰ ਹੁੰਦਾ। ਉਹ ਟ੍ਰਾਂਜੀਸ਼ਨ ਟਾਈਮ ਇੱਕ ਹਿਸਾਬ ਦੇ ਨਾਲ ਰਹਿੰਦਾ ਆ, ਉਹ ਜਿਹੜੇ 2 ਮਹੀਨੇ ਦਾ 2-2.5 ਮਹੀਨੇ ਦਾ, ਅਤੇ ਕਿਹੜੇ ਜਿੱਦਾਂ ਤੁਸੀਂ ਕਿਹਾ ਵੀ ਕਿਹੜੇ ਮਹਿਕਮੇ 'ਚ ਕਿੰਨੇ ਜਿਹੜਾ ਹੋਣਾ ਉਹ ਦੇਖਣਾ ਹੁੰਦਾ ਆ। ਅਤੇ ਕਿਉਂਕਿ ਨੈਸ਼ਨਲ ਸਿਕਿਉਰਿਟੀ ਦੀਆਂ ਵੀ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਉਹ ਅਪਡੇਟ ਕਰਨੀਆਂ ਹੁੰਦੀਆਂ ਆ। ਸੋ ਦੇਖਦੇ ਹਾਂ ਵੀ ਪ੍ਰੈਜ਼ੀਡੈਂਟ ਇਲੈਕਟ ਜਿਹੜੇ ਉਹ ਕੌਣ ਹੁੰਦੇ ਨੇ, ਕੀ ਰੀ ਇਲੈਕਟ ਹੁੰਦੇ ਨੇ ਰਾਸ਼ਟਰਪਤੀ ਟਰੰਪ, ਜਾਂ ਫਿਰ ਜਿਹੜੇ ਜੋ ਬਾਈਡਨ ਆ ਉਹਨਾਂ ਨੂੰ ਮੌਕਾ ਜਿਹੜਾ ਉਹ ਮਿਲੂਗਾ। ਇਲੈਕਸ਼ਨ ਦੇ ਨਾਲ ਸੰਬੰਧਿਤ ਖਬਰਾਂ ਦੇ ਵਿੱਚ ਜੇ ਹਰਜੋਤ ਸਿੰਘ ਜੀ ਦੱਸਦੇ ਜਾਈਏ ਤਾਂ ਨਾਰਥ ਕੈਰੋਲੀਨਾ ਦੇ ਜਿਹੜੇ ਇਲੈਕਸ਼ਨ ਅਧਿਕਾਰੀ ਆ ਉਹਨਾਂ ਨੇ ਕਿਹਾ ਵੀ ਤਕਰੀਬਨ 1.5 ਲੱਖ ਐਬਸੈਂਟੀ ਬੈਲਟ ਅਜੇ ਵੀ ਆਊਟਸਟੈਂਡਿੰਗ ਆ, ਯਾਨੀ ਕਿ ਲੋਕਾਂ ਦੇ ਘਰਾਂ ਦੇ ਵਿੱਚ ਹੀ ਪਿਆ ਆ। ਉਹਨਾਂ ਨੇ ਅਜੇ ਮੋੜ ਕੇ ਸਾਈਨ ਕਰਕੇ ਭਰ ਕੇ ਜਿਹੜਾ ਉਹ ਵਾਪਸ ਆ ਉਹ ਨਹੀਂ ਘੱਲਿਆ ਹੈਗਾ। ਬੋਰਡ ਆਫ ਇਲੈਕਸ਼ਨਸ ਦੇ ਡਾਟਾ ਆ, ਉਹਨਾਂ ਨੇ ਇਹ ਸਾਂਝਾ ਕੀਤਾ ਹੈਗਾ ਆ। ਸੋ ਕਹਿੰਦੇ ਵੀ ਤਕਰੀਬਨ 1.3 ਮਿਲੀਅਨ ਲੋਕਾਂ ਨੇ ਰਿਕੁਐਸਟ ਕੀਤੇ ਸੀ ਐਬਸੈਂਟੀ ਬੈਲਟ, ਜਿਨ੍ਹਾਂ ਦੇ ਵਿੱਚੋਂ 9,40,000 ਤਕਰੀਬਨ ਵਾਪਸ ਜਿਹੜੇ ਉਹ ਪਹੁੰਚ ਚੁੱਕੇ ਨੇ। ਉੱਦਾਂ ਦੇਖਿਆ ਜਾਵੇ ਤਾਂ ਕਾਫੀ ਗੁੱਡ ਪਰਸੈਂਟੇਜ ਜਿਹੜੀ ਉਹ ਹੈਗੀ ਆ, ਪਰ ਬਹੁਤ ਸਾਰੇ ਅਜਿਹੇ ਸੂਬੇ ਸੀਗੇ ਜਿਨ੍ਹਾਂ ਦੇ ਵਿੱਚ ਇਲੈਕਟੋਰਲ ਕਾਲਜ ਜਿੱਤ ਹਾਰ ਦਾ ਮਸਲਾ ਜਿਹੜਾ ਆ ਉਹ ਕੁਛ ਹਜ਼ਾਰ ਵੋਟਾਂ ਦਾ ਹੀ ਜਿਹੜਾ ਉਹ ਸੀਗਾ। ਸੋ ਇਹ 1.5 ਲੱਖ ਵੋਟਰ, ਕਈ ਵਾਰੀ ਬੰਦਾ ਸੋਚਦਾ ਨਾ ਵੀ ਮੇਰੀ ਵੋਟ ਦੀ ਕੀ ਕੀਮਤ ਆ, ਇੱਕ ਵੋਟ ਦੇ ਨਾਲ ਜਿਹੜਾ ਉਹ ਕੀ ਫਰਕ ਪੈ ਜਾਣਾ ਆ। ਇਹ ਸਵਿੰਗ ਸਟੇਟ ਵਾਲੇ ਵੋਟਰ ਨੂੰ ਜਿਹੜਾ ਉਹ ਆਪਣੀ ਵੋਟ ਦੀ ਅਸਲੀ ਕੀਮਤ ਜਿਹੜੀ ਉਹ ਪਤਾ ਹੁੰਦੀ ਆ, ਖਾਸ ਕਰਕੇ ਇਹ ਵੱਡੀਆਂ ਇਲੈਕਸ਼ਨ ਦੇ ਲਈ। ਅਤੇ ਬਾਕੀ ਜਿਹੜੇ ਲੋਕਲ ਲੈਵਲ ਦੀਆਂ ਇਲੈਕਸ਼ਨਸ ਆ ਉਸ ਦੇ ਵਿੱਚ ਹਰ ਇੱਕ ਵੋਟ ਜਿਹੜੀ ਉਹ ਬੇਸ਼ਕੀਮਤੀ ਜਿਹੜੀ ਉਹ ਹੁੰਦੀ ਆ। ਸੋ ਤਾਂ ਹੀ ਜਿਹੜਾ ਜ਼ੋਰ ਲੱਗਾ ਹੋਇਆ ਇਸ ਟਾਈਮ ਦੋਨੋਂ ਪਾਰਟੀਆਂ ਦਾ ਵੀ ਆਪੋ ਆਪਣੇ ਜਿਹੜੇ ਸਪੋਰਟਰਸ ਆ ਉਹਨਾਂ ਨੂੰ ਵੱਧ ਤੋਂ ਵੱਧ ਮਾਤਰਾ ਦੇ ਵਿੱਚ, ਵੱਧ ਤੋਂ ਵੱਧ ਸੰਖਿਆ ਦੇ ਵਿੱਚ ਜਿਹੜਾ ਆ ਉਹ ਵੋਟਿੰਗ ਬੂਥਾਂ ਤੱਕ ਉਹ ਲੈ ਕੇ ਜਾਇਆ ਜਾਵੇ। ਜੀ, ਸੋ ਬਿਲਕੁਲ ਇਸ ਖਬਰ ਤੋਂ ਪਹਿਲਾਂ ਜਿਸ ਤਰ੍ਹਾਂ ਮੈਂ ਗੱਲ ਕਰਦਾ ਸੀ ਵੀ ਇਕੋਨਮੀ ਦੇ ਉੱਤੇ ਕਾਫੀ ਅਸਰ ਪੈ ਸਕਦਾ ਆ। ਬਹੁਤ ਵਾਰ ਕੀ ਹੁੰਦਾ ਆ ਵੀ ਆਪਾਂ ਸੋਚਦੇ ਹਾਂ ਵੀ ਸਾਡੀ ਜੌਬ ਤਾਂ ਠੀਕ ਚੱਲੀ ਜਾਂਦੀ, ਕੋਈ ਬਾਹਲਾ ਫਰਕ ਨਹੀਂ, ਰੌਲਾ ਪਾਈ ਜਾਂਦੇ ਆ। ਪਰ ਅਮਰੀਕਾ ਦੇ ਵਿੱਚ ਵਾਸ਼ਿੰਗਟਨ ਪੋਸਟ ਦੇ ਮੁਤਾਬਕ 40% ਰੈਸਟੋਰੈਂਟ ਦੇ ਵਿੱਚ ਜਿਹੜੇ ਲੋਕ ਕੰਮ ਕਰਦੇ ਸੀ ਉਹ ਪਰਮਾਨੈਂਟਲੀ ਲੇ ਆਫ ਹੋ ਚੁੱਕੇ ਆ, 40% ਦੇ ਕਰੀਬ। ਸੋ ਇਹ ਬਹੁਤ ਵੱਡਾ ਨੰਬਰ ਹੈਗਾ ਆ। ਇਸੇ ਤਰ੍ਹਾਂ ਉਹਨਾਂ ਨੇ ਐਗਜ਼ਾਮਪਲ ਦਿੱਤੀ ਹੈਗੀ ਨਿਊਯਾਰਕ ਦੇ ਵਿੱਚ ਟਰਾਂਸਪੋਰਟੇਸ਼ਨ, ਖਾਸ ਕਰਕੇ ਜਿਹੜਾ ਬੱਸਾਂ ਵਾਲਾ ਸਿਸਟਮ ਆ ਜਾਂ ਉੱਥੇ ਕਹਿੰਦੇ 1 ਲੱਖ ਦੇ ਕਰੀਬ ਇੰਪਲਾਈ ਕੰਮ ਕਰਦੇ ਆ, ਅਤੇ 8,000 ਪਰਮਾਨੈਂਟਲੀ ਉਹਨਾਂ ਦੀ ਲੇ ਆਫ ਹੋ ਸਕਦੀ ਹੈਗੀ ਆ, ਕਿਉਂਕਿ 80,000 ਦੇ ਕਰੀਬ ਲੋਕਾਂ ਨੂੰ ਜਿਹੜਾ ਫਰਲੋ ਕੀਤਾ ਗਿਆ ਹੈਗਾ ਆ। ਪਿਛਲੇ ਦਿਨਾਂ ਦੇ ਵਿੱਚ ਬੋਇੰਗ ਨੇ 7,000 ਦੇ ਕਰੀਬ ਲੋਕ ਜਿਹੜੇ ਆ ਉਹ ਉਹਨਾਂ ਦੀ ਪਰਮਾਨੈਂਟ ਛੁੱਟੀ ਕਰ ਦਿੱਤੀ ਹੈਗੀ ਆ। 7,000 ਬੋਇੰਗ ਕੰਪਨੀ, ਹੁਣ ਤੁਸੀਂ ਦੇਖੋ ਉਹਨਾਂ ਦਾ ਹੈੱਡ ਆਫਿਸ ਸਿਆਟਲ ਦੇ ਵਿੱਚ ਆ। ਸੋ ਜੇ ਇੱਕ ਕੰਪਨੀ ਦੇ ਵਿੱਚੋਂ 7,000 ਪਿਛਲੇ ਹਫ਼ਤੇ ਕੀਤੇ ਉਹਨੇ ਲੇ ਆਫ ਕਰ ਦੇਣ ਤਾਂ ਉਸ ਸ਼ਹਿਰ ਦੀ ਇਕੋਨਮੀ ਨੂੰ ਕਿੰਨਾ ਫਰਕ ਪਊਗਾ। 7,000 ਦੇ ਕੋਲ ਕਿੰਨਿਆਂ ਕੋ ਘਰ ਹੋਊਗੇ, ਕਿਉਂਕਿ ਸਾਰਿਆਂ ਨੂੰ ਪਤਾ ਵੀ ਜਿਹੜੇ ਬੋਇੰਗ ਦੇ ਵਿੱਚ ਜੌਬਸ ਕਰਦੇ ਆ ਉਹਨਾਂ ਦੀ ਸੈਲਰੀਜ਼ ਕਾਫੀ ਗੁੱਡ ਹੁੰਦੀ ਆ। ਸੋ ਮੋਸਟਲੀ ਘਰਾਂ ਵਾਲੇ ਹੋਣਗੇ, ਕਿੰਨਿਆਂ ਨੂੰ ਪਰਿਵਾਰਾਂ ਨੂੰ ਇਹਦੇ ਉੱਤੇ ਜਿਹੜਾ ਅਸਰ ਪਊਗਾ। ਸੋ ਐਕਸਨ ਮੋਬਲ ਨੇ 1900 ਦੇ ਕਰੀਬ ਪਿਛਲੇ ਹਫ਼ਤੇ ਕਿਹਾ ਵੀ ਅਸੀਂ ਜੌਬਸ ਕੱਟ ਕਰਾਂਗੇ। ਜੇ ਓਵਰਆਲ ਆਪਾਂ ਆਇਲ ਤੇ ਗੈਸ ਇੰਡਸਟਰੀ ਦਾ ਦੇਖਿਆ ਜਾਵੇ, 1 ਲੱਖ ਜੌਬਸ ਪਿਛਲੇ ਮਹੀਨਿਆਂ ਦੇ ਵਿੱਚ ਇਸ ਇੰਡਸਟਰੀ ਤੋਂ ਗਈਆਂ ਹੈਗੀਆਂ, ਜਿਹੜੇ ਲੋਕ ਲੇ ਆਫ ਹੋ ਗਏ ਹੈਗੇ ਆ। ਜੀ ਬਿਲਕੁਲ। ਸੋ ਇਕੋਨਮੀ ਨੂੰ ਲੈ ਕੇ ਤਾਂ ਕਾਫੀ ਜਿਹੜਾ ਆ ਫਿਕਰਮੰਦ ਕਾਫੀ ਲੋਕ ਜਿਹੜੇ ਉਹ ਹੈਗੇ ਨੇ ਵੀ ਪਤਾ ਨਹੀਂ ਆਉਣ ਵਾਲੇ ਸਮੇਂ ਦੇ ਵਿੱਚ ਕੀ ਬਣਨਾ ਹੈਗਾ ਆ। ਅਤੇ ਆਪਾਂ ਦੱਸ ਵੀ ਰਹੇ ਹਾਂ ਵੀ ਚਲੋ ਕੋਈ ਨਹੀਂ, ਜਦੋਂ ਕਹਿੰਦੇ ਹੁੰਦੇ ਵੀ ਕੋਈ ਤੂਫਾਨ ਜਿਹਾ ਆਉਂਦਾ ਉਸ ਟਾਈਮ ਦੇ ਉੱਤੇ ਬੰਦੇ ਨੂੰ ਸੰਜਮ ਰੱਖਣਾ ਚਾਹੀਦਾ ਆ। ਬਾਅਦ ਦੇ ਵਿੱਚ ਜਦੋਂ ਸ਼ਾਂਤੀ ਹੋ ਜਾਵੇ ਫਿਰ ਬੰਦਾ ਖਰਚਾ ਵੀ ਕਰੇ, ਜੋ ਵੀ ਕਰਨਾ ਉਹ ਤੁਸੀਂ ਕਰੋ। ਹਾਲ ਦੀ ਘੜੀ 2-4 ਮਹੀਨੇ ਜਿਹੜਾ ਉਹ ਵੇਟ ਕਰੋ ਵੀ ਸਿਚੁਏਸ਼ਨ ਕਿਸ ਪਾਸੇ ਵੱਲ ਨੂੰ, ਊਠ ਨੇ ਕਿਸ ਕਰਵਟ ਵੱਲ ਨੂੰ ਜਿਹੜਾ ਉਹ ਬੈਠਣਾ ਆ, ਤਾਂ ਜੋ ਜਿਹੜਾ ਵੀ ਤੁਸੀਂ ਫੈਸਲਾ ਲੈਣਾ ਆ ਉਹ ਸੋਚ ਸਮਝ ਕੇ ਠੰਡੇ ਦਿਮਾਗ ਦੇ ਨਾਲ ਜਿਹੜਾ ਉਹ ਲਿਆ ਜਾਵੇ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਜ਼ਰੂਰੀ ਆ। ਅਤੇ ਇੱਕ ਵਾਰੀ ਫਿਰ ਆਪਣੇ ਸਰੋਤਿਆਂ ਨੂੰ ਦੱਸ ਜਾਈਏ, ਕੱਲ੍ਹ ਮੰਗਲਵਾਰ ਨੂੰ ਇਲੈਕਸ਼ਨ ਡੇ ਜਿਹੜਾ ਉਹ ਹੈਗਾ ਆ ਅਮਰੀਕਾ ਦੇ ਵਿੱਚ। ਪਹਿਲੀ ਵਾਰੀ ਇੰਨਾ ਜ਼ਿਆਦਾ ਉਤਸ਼ਾਹ ਲੋਕਾਂ ਦੇ ਵਿੱਚ ਵੋਟਾਂ ਨੂੰ ਲੈ ਕੇ ਜਿਹੜਾ ਉਹ ਦੇਖਿਆ ਜਾ ਰਿਹਾ ਹੈਗਾ ਆ। ਅਤੇ ਰਿਕਾਰਡ ਤੋੜ ਅਰਲੀ ਵੋਟਿੰਗ ਆਲਰੇਡੀ ਹੋ ਚੁੱਕੀ ਆ। ਆਂਕੜਿਆਂ ਮੁਤਾਬਕ ਤਕਰੀਬਨ 94 ਮਿਲੀਅਨ ਲੋਕਾਂ ਨੇ ਜਿਹੜੀਆਂ ਵੋਟਾਂ ਆ ਉਹ ਆਲਰੇਡੀ ਉਸ ਦਾ ਭੁਗਤਾਨ ਜਿਹੜਾ ਉਹ ਕਰ ਦਿੱਤਾ ਹੋਇਆ ਆ। ਅਤੇ ਕੱਲ੍ਹ ਨੂੰ ਲੰਬੀਆਂ ਲਾਈਨਾਂ ਜਿਹੜੀਆਂ ਆ ਉਹ ਵੋਟਿੰਗ ਬੂਥਾਂ ਦੇ ਉੱਤੇ ਜਿੱਥੇ ਵੀ ਵੋਟਿੰਗ ਸੈਂਟਰ ਬਣੇ ਆ ਉੱਥੇ ਹੋਣਗੀਆਂ। ਬਹੁਤ ਸਾਰੇ ਸੂਬਿਆਂ ਦੇ ਵਿੱਚ ਅਰਲੀ ਵੋਟਿੰਗ ਜਿਹੜੀ ਉਹ ਚੱਲ ਰਹੀ ਹੈਗੀ ਆ। ਅਰਲੀ ਵੋਟਿੰਗ ਸੈਂਟਰਸ ਜਿਹੜੇ ਉਹ ਖੁੱਲ੍ਹੇ ਹੋਏ ਨੇ। ਕੱਲ੍ਹ ਦੀ ਭੀੜ ਤੋਂ ਬਚਣ ਦੇ ਲਈ ਟਰਾਈ ਕਰੋ ਵੀ ਜੇ ਤੁਹਾਨੂੰ ਜਦੋਂ ਵੀ ਅੱਜ ਸਮਾਂ ਮਿਲਦਾ ਆ, ਜਿਹੜਾ ਵੀ ਸਮਾਂ ਤੁਹਾਡੇ ਪੋਲਿੰਗ ਸਟੇਸ਼ਨ ਦਾ ਹੈਗਾ ਆ
ਉਹਦੇ ਮੁਤਾਬਕ ਤੁਸੀਂ ਉਸ ਤੋਂ ਸਮੇਂ ਸਿਰ ਪਹੁੰਚ ਕੇ ਉੱਥੇ ਆਪਣੀ ਵੋਟ ਦਾ ਭੁਗਤਾਨ ਜਿਹੜਾ ਉਹ ਕਰ ਆਓ। ਹੁਣ ਮੇਲ ਦੇ ਜ਼ਰੀਏ ਘੱਲੂਗੇ ਤਾਂ ਕਾਫੀ ਜਿਹੜਾ ਉਹ ਡਿਲੇ ਦਾ ਸਾਹਮਣਾ ਜਿਹੜਾ ਤੁਹਾਨੂੰ ਕਰਨਾ ਪੈ ਸਕਦਾ ਆ। ਉੱਦਾਂ ਕੈਲੀਫੋਰਨੀਆ ਦੇ ਵਿੱਚ ਜੇ ਤੁਸੀਂ 3 ਤਰੀਕ ਤੱਕ ਵੀ ਪੋਸਟ ਮਾਰਕਡ ਜਿਹੜਾ ਉਹ ਘੱਲਦੇ ਆ ਤਾਂ ਤੁਹਾਡੀ ਵੋਟ ਜਿਹੜੀ ਉਹ ਜਦੋਂ ਵੀ ਉਹਨਾਂ ਨੂੰ ਮਿਲਦੀ ਉਹਨਾਂ ਨੇ ਕਾਊਂਟ ਤਾਂ ਜਿਹੜੀ ਉਹ ਕਰਨੀ ਹੁੰਦੀ ਆ। ਅਤੇ ਇਹ ਇੱਕ ਗਲਤ ਇਸ ਟਾਈਮ ਨਾ ਹਰਜੋਤ ਸਿੰਘ ਜੀ ਲੋਕੀ ਅਫਵਾਹਾਂ ਜਿਹੜੀਆਂ ਫੈਲਾ ਰਹੇ ਨੇ ਵੀ ਅੱਗੇ ਤਾਂ ਨਤੀਜਾ ਜਿਹੜਾ ਆ ਉਹ ਸੇਮ ਡੇ ਜਿਹੜਾ ਆ ਜਾਂਦਾ, ਜਿਹੜਾ ਅਧਿਕਾਰਤ ਆ ਓਫੀਸ਼ੀਅਲ ਸਰਟੀਫਾਈਡ ਆ ਉਸ ਨੂੰ ਫਿਰ ਵੀ ਕੁਛ ਦਿਨ ਲੱਗਦੇ ਹੁੰਦੇ ਸੀਗੇ। ਉਹ ਪਹਿਲੋਂ ਜੇਤੂ ਇਸ ਲਈ ਘੋਸ਼ਿਤ ਕਰ ਦਿੱਤਾ ਜਾਂਦਾ ਸੀਗਾ ਵੀ ਜਿੰਨੀਆਂ ਵੋਟਾਂ ਜੇ ਵਾਪਸ ਆਉਣ ਵਾਲੀਆਂ ਹੁੰਦੀਆਂ ਸੀ ਉਸ ਤੋਂ ਵੱਧ ਫਰਕ ਦੇ ਨਾਲ ਜੇ ਕੋਈ ਕੈਂਡੀਡੇਟ ਅੱਗੇ ਹੈਗਾ ਤਾਂ ਫਿਰ ਦੈਨ ਦੈਟ ਡਜ਼ਨਟ ਮੈਟਰ ਵੀ ਫਿਰ ਬਾਅਦ ਦੇ ਵਿੱਚ ਵੋਟਾਂ ਕਿਹਦੇ ਹੱਕ ਦੇ ਵਿੱਚ ਆਉਂਦੀਆਂ ਜਾਂ ਅਗੇਂਸਟ ਆਉਂਦੀਆਂ ਆ ਜੇ ਉਹ ਕੈਂਡੀਡੇਟ ਆਲਰੇਡੀ ਉਹ ਲੀਡ ਦੇ ਨਾਲ ਅੱਗੇ ਚੱਲ ਰਿਹਾ ਹੈਗਾ ਆ। ਸੋ ਇਹ ਸਾਰੀਆਂ ਚੀਜ਼ਾਂ ਨੂੰ ਲੈ ਕੇ ਕਾਫੀ ਭੰਬਲ ਭੁੱਸਾ ਜਿਹੜਾ ਆ ਉਹ ਪੈ ਰਿਹਾ ਆ। ਸੋ ਦੇਖਦੇ ਹਾਂ ਕੱਲ੍ਹ ਨੂੰ ਕੀ ਬਣਦਾ ਹੈਗਾ ਆ। ਅਤੇ ਪੰਜਾਬੀ ਰੇਡੀਓ USA ਦੇ ਫੇਸਬੁੱਕ ਦੇ ਉੱਤੇ, YouTube ਦੇ ਉੱਤੇ ਅਤੇ ਪੰਜਾਬੀ ਰੇਡੀਓ USA ਦੇ ਸਾਰੇ ਨੈਟਵਰਕ ਦੇ ਉੱਤੇ ਕੱਲ੍ਹ ਦਾ ਜਿਹੜਾ ਸ਼ਾਮ ਨੂੰ ਜਿੱਦਾਂ ਹੀ ਜਿਹੜੀ ਅਕਾਊਂਟਿੰਗ ਵਗੈਰਾ ਸ਼ੁਰੂ ਹੋਊਗੀ ਸ਼ਾਮ ਦੇ ਦੀਵਾਨਾਂ ਤੋਂ ਬਾਅਦ ਦੇ ਵਿੱਚ ਗੁਰਬਾਣੀ ਦੇ ਉਸ ਤੋਂ ਬਾਅਦ ਦੇ ਵਿੱਚ ਆਪਾਂ ਇਹ ਲਾਈਵ ਜਿਹੜਾ ਪ੍ਰੋਗਰਾਮ ਉਸ ਨੂੰ ਪ੍ਰਸਾਰਿਤ ਕਰਨਾ ਜਿਹੜਾ ਸ਼ੁਰੂ ਕਰਾਂਗੇ। ਤੁਸੀਂ ਵੀ ਜਿਹੜਾ ਉਹ ਜ਼ਰੂਰ ਇਸ ਦੇ ਵਿੱਚ ਹਿੱਸਾ ਲੈਂਦੇ ਰਹੋ। ਸੋ ਜੀ ਹਰਜੋਤ ਸਿੰਘ ਜੀ ਜੇ ਇੱਥੇ ਹੀ ਹੁਣ ਆਪਾਂ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ, ਪਰ ਇੱਕ ਵਾਰੀ ਫਿਰ ਜਿੰਨੇ ਵੀ ਪੰਜਾਬੀ ਰੇਡੀਓ USA ਦੇ ਸਰੋਤੇ ਭਈ ਵੱਧ ਤੋਂ ਵੱਧ ਪੰਜਾਬੀ ਰੇਡੀਓ USA ਦਾ ਜਿਹੜਾ YouTube ਚੈਨਲ ਆ ਉਹਨੂੰ ਸਬਸਕ੍ਰਾਈਬ ਕਰੋ। ਸਿੱਖ ਹਿਸਟਰੀ ਦਾ ਪਿਛਲੇ ਕਾਫੀ ਹਫ਼ਤਿਆਂ ਤੋਂ ਅਸੀਂ ਪ੍ਰੋਗਰਾਮ ਜਿਹੜਾ YouTube ਤੇ ਲੈ ਕੇ ਆਉਂਦੇ ਹਾਂ, ਰੇਡੀਓ ਰਾਹੀਂ ਸੁਣਦੇ, ਬਹੁਤ ਵਧੀਆ ਪ੍ਰੋਗਰਾਮ, ਬੜੀ ਮਿਹਨਤ ਨਾਲ ਤਿਆਰ ਕੀਤਾ ਜਾਂਦਾ ਆ। ਹੋਰ ਵੀ ਆਪਣੇ ਜਿਹੜੇ ਪੰਜਾਬੀ ਰੇਡੀਓ USA ਦੇ ਬਹੁਤ ਸਾਰੇ ਜਿਹੜੇ ਪ੍ਰੋਗਰਾਮਸ ਆ, ਸਿਹਤ ਸੰਭਾਲ ਦਾ, ਅਪਡੇਟ ਅਮਰੀਕਾ ਦਾ, ਵੱਖ-ਵੱਖ ਹੋਰ ਕਈ ਇੰਟਰਵਿਊਜ਼ ਜਿਹੜੀਆਂ ਤੁਸੀਂ YouTube ਤੇ ਕਦੋਂ ਵੀ ਜਾ ਕੇ ਦੇਖ ਸਕਦੇ ਆ। ਪਹਿਲਾਂ ਫੇਸਬੁੱਕ ਤੇ ਦੇਖ ਸਕਦੇ ਸੀ ਪਰ ਕਈ ਵਾਰੀ ਫਿਰ ਲੱਭਣਾ ਬੜਾ ਔਖਾ ਹੋ ਜਾਂਦਾ ਕਿਉਂਕਿ ਜ਼ਿਆਦਾ ਪੋਸਟ ਪੈ ਜਾਂਦੀਆਂ। ਸੋ ਪੰਜਾਬੀ ਰੇਡੀਓ USA ਦੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ, ਉਹ ਫ੍ਰੀ ਆ, ਉਹਦਾ ਕੋਈ ਫੀਸ ਨਹੀਂ ਹੁੰਦੀ। ਇਸੇ ਤਰ੍ਹਾਂ ਇੰਸਟਾਗ੍ਰਾਮ ਜਿਹੜਾ ਹੈਗਾ ਪੰਜਾਬੀ ਰੇਡੀਓ USA ਦਾ ਉਹਨੂੰ ਵੀ ਸਬਸਕ੍ਰਾਈਬ ਕਰੋ। ਸੋ ਇੱਥੇ ਹੀ ਆਪਾਂ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ। ਮੇਰੇ ਹਰਜੋਤ ਸਿੰਘ ਖਾਲਸਾ ਵੱਲੋਂ, ਮੇਰੇ ਰਾਜਕਰਮਵੀਰ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।